Parewal, Amarjit Singh Dosanjh, Yuba City, Lakhvir Singh Samra, Texas, Gurmel Singh Ladad, Bakersfield, Amarjit Singh Stockton, Sarabjit Singh Tour, New Jersey, Harneet Singh Pabla, Renton, Washington, H&M Oil, Ontario, Harjeet Singh Lathrop, Gurmel Singh, Balbir Basi, Elgrove, Shamsher Singh Talon, New York, Garewal Travel Services, Yuba City, Tax Payroll, Visa, OCI Card, Passport ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605 ਤੇ ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਕਾਲ ਕਰ ਸਕਦੇ ਹੋ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਸੋ ਇੱਕ ਵਾਰੀ ਫੇਰ ਸਰੋਤਿਆਂ ਨੂੰ ਬੇਨਤੀ ਕਰਦੇ ਜਾਂਦੇ ਆ, ਫੇਸਬੁੱਕ ਤੇ ਲਾਈਵ ਨਹੀਂ ਆ ਰਿਹਾ ਪ੍ਰੋਗਰਾਮ, ਆਪਾਂ YouTube ਤੇ ਲਾਈਵ ਆ ਰਿਹਾ ਤੇ ਬਾਕੀ ਜਿੰਨੇ ਵੀ ਸਾਡੇ AM ਤੇ FM ਰੇਡੀਓ ਸਟੇਸ਼ਨਸ ਆ ਉਹਨਾਂ ਤੇ ਲਾਈਵ ਆ ਰਿਹਾ। ਸੋ ਰਮਨ ਜੀ ਆਇਆਂ ਨੂੰ, ਕਾਫੀ ਛੁੱਟੀ ਤੋਂ ਬਾਅਦ ਆਏ ਆ। ਬਿਲਕੁਲ ਜੀ, ਮਹੀਨੇ ਦੀ ਛੁੱਟੀ ਪੂਰੀ ਕਰਕੇ ਆਏ ਆ ਤੇ ਦੱਸਦੇ ਆ ਕਿ ਆਪਣਾ ਫੇਸਬੁੱਕ ਤੇ ਲਾਈਵ ਚੱਲ ਰਿਹਾ ਸੀਗਾ ਲੇਕਿਨ ਹੁਣ ਬੰਦ ਹੋ ਗਿਆ। ਨਹੀਂ ਜੀ, ਹਾਂਜੀ, ਉਹ ਫੇਸਬੁੱਕ ਦੇ ਉੱਤੇ ਪਹਿਲਾਂ ਹੁੰਦਾ ਸੀਗਾ, ਹੁਣ ਕੱਲਾ YouTube ਦੇ ਉੱਤੇ ਫੋਕਸ ਜਿਹੜਾ ਆ ਉਹ ਆਪਾਂ ਕਰ ਰਹੇ ਹਾਂ ਜੀ। ਸੋ YouTube ਪੰਜਾਬੀ ਰੇਡੀਓ USA ਦੇ ਚੈਨਲ ਦੇ ਉੱਤੇ ਤੁਸੀਂ ਜਾ ਕੇ ਇਹ ਜਿਹੜਾ ਲਾਈਵ ਆ ਉੱਥੇ ਦੇਖ ਸਕਦੇ ਆ। ਜੇ ਕੋਈ ਕਮੈਂਟ ਆ, ਕੋਈ ਕੁਐਸਚਨ ਆ, ਉਹ ਵੀ ਤੁਸੀਂ ਉਸ ਦੇ ਜ਼ਰੀਏ ਉੱਥੇ ਕਮੈਂਟਸ ਦੇ ਵਿੱਚ ਤੁਸੀਂ ਪੁੱਛ ਸਕਦੇ ਹੈਗੇ ਆ। ਤੇ ਰਾਜ ਜੀ, ਆਪਾਂ ਦੋ ਖਬਰਾਂ ਜਿਹੜੀਆਂ ਮੇਨ ਹੈਗੀਆਂ ਆ, ਇੱਕ ਹਰੀਕੇਨ ਹਲੇਨ ਤੇ ਇੱਕ ਜਿਹੜਾ ਮੈਂ ਨਾ ਵੀ ਸਭ ਤੋਂ ਵੱਡੀ ਖਬਰ ਆ ਜਿਹੜੀ ਉਹਨੂੰ ਇੰਡਾਈਟ ਹੋਇਆ, ਉਹ ਤੋਂ ਬਾਅਦ ਆਪਾਂ ਫਿਰ ਟਰੈਕਿੰਗ ਵੀ ਕਰਦੇ ਆ। ਸਭ ਤੋਂ ਪਹਿਲਾਂ ਹਰੀਕੇਨ ਹਲੇਨ, ਆਪਾਂ ਕੱਲ ਸੋਚਦੇ ਸੀ ਵੀ ਕਿੱਦਾਂ ਇਹਨੂੰ ਪ੍ਰੋਨਾਂਸੀਏਟ ਕਰਨਾ ਆ। ਐਕਚੁਅਲੀ ਇਹ ਫ੍ਰੈਂਚ ਵਰਡ ਆ, ਫ੍ਰੈਂਚ ਐਲੇਨ ਕਰਕੇ ਕਹਿੰਦੇ ਆ, ਇੰਗਲਿਸ਼ ਹਿਲੇਨ ਕਰਕੇ ਕਹਿੰਦੇ ਆ। ਸੋ ਇਹ ਬੜਾ ਖਤਰਨਾਕ ਤੂਫਾਨ ਫਲੋਰੀਡਾ ਦੇ ਜਿਹੜਾ ਕੋਸਟ ਆ ਉਹਦੇ ਤੇ ਆਇਆ। ਪਹਿਲਾਂ ਕੈਟਾਗਰੀ 2 ਸੀ, ਹੁਣ ਕੈਟਾਗਰੀ 3 ਦੇ ਵਿੱਚ ਕਨਵਰਟ ਹੋਣ ਵਾਲਾ ਆ। 105 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਹਵਾਵਾਂ ਜਿਹੜੀਆਂ ਚੱਲ ਰਹੀਆਂ। ਮੀਂਹ ਉੱਥੇ ਜਿੱਦਾਂ 6 ਤੋਂ 12 ਇੰਚ ਤੱਕ ਜਿਹੜਾ ਪੈ ਸਕਦਾ ਤੇ ਕਈ ਏਰੀਏ ਦੇ ਵਿੱਚ 18 ਇੰਚ ਤੱਕ ਵੀ ਜਿਹੜਾ ਮੀਂਹ ਪੈਣਾ ਆ। ਕੱਲ ਅਸੀਂ ਕਾਫੀ ਵੱਡਾ ਜਿਹੜਾ ਐਕਸਪਲੇਨ ਕੀਤਾ ਸੀ ਵੀ ਕਿਸ ਤਰ੍ਹਾਂ 15 ਫੁੱਟ ਤੱਕ ਵੀ ਜਿਹੜੀ ਸਮੁੰਦਰ ਦੀ ਸਰਜ ਆ 15 ਤੋਂ 20 ਫੁੱਟ ਤੱਕ ਪਹੁੰਚ ਸਕਦੀ ਹੈਗੀ ਆ। 68 ਦੇ ਵਿੱਚੋਂ ਮੈਜੋਰਿਟੀ ਦੀਆਂ ਜਿਹੜੀਆਂ ਕਾਉਂਟੀਜ਼ ਆ ਉੱਥੋਂ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਆ। ਐਮਰਜੈਂਸੀ ਡਿਕਲੇਅਰ ਕੀਤੀ ਗਈ ਹੈਗੀ ਆ। ਨੈਸ਼ਨਲ ਗਾਰਡਸ ਵੀ ਭੇਜੇ ਗਏ ਹੈਗੇ ਆ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਵੀ ਕਿਹਾ ਵੀ ਜਿੰਨੀ ਫੀਮਾ ਹੈਲਪ ਕਰ ਸਕਦੀ ਆ ਵੱਧ ਤੋਂ ਵੱਧ ਹੈਲਪ ਕਰੋ। ਬਿਲਕੁਲ। ਸੋ 20 ਫੁੱਟ ਸਰਜ ਕਹਿੰਦੇ ਵੀ ਕੈਟਾਸਟ੍ਰੋਫਿਕ ਹੋਊਗੀ, ਜਾਨਲੇਵਾ ਵੀ ਸਾਬਤ ਜਿਹੜੀ ਉਹ ਹੋਣੀ ਆ ਤੇ ਨੁਕਸਾਨ ਉਹਨੇ ਜਿਹੜਾ ਉਹ ਪ੍ਰਾਪਰਟੀ ਦਾ ਵੀ ਬਹੁਤ ਜ਼ਿਆਦਾ ਕਰਨਾ ਆ। ਇਹੀ ਜਿਹੜੇ ਕੁਦਰਤੀ ਜਿਹੜੀਆਂ ਚੀਜ਼ਾਂ ਦੇ ਕਰਕੇ ਇੱਥੇ ਜਿਹੜੀ ਸਮੱਸਿਆ ਉਹ ਲਗਾਤਾਰ ਵੱਧ ਰਹੀ ਆ। ਖਾਸ ਕਰਕੇ ਉਦੋਂ ਹਰਜੋਤ ਜੀ ਵੀ ਜਦੋਂ ਨੈਚੁਰਲ ਡਿਜ਼ਾਸਟਰ ਜਿਹੜੇ ਉਹ ਵੱਧ ਰਹੇ ਆ ਤੇ ਫਿਰ ਇੰਸ਼ੋਰੈਂਸਿਸ ਦਾ ਵੀ ਜਿਹੜਾ ਉੱਥੇ ਕੰਮ ਖਰਾਬ ਹੁੰਦਾ ਜਿਹੜਾ ਉਹ ਜਾ ਰਿਹਾ ਆ। ਓਬਵੀਅਸਲੀ ਇਸ ਸਾਰੇ ਵਰਤਾਰੇ ਦਾ, ਹਰੀਕੇਨਸ ਦਾ ਜਿਹੜਾ ਵਰਤਾਰੇ ਦਾ ਟਰਾਂਸਪੋਰਟ ਦੇ ਉੱਤੇ ਵੀ ਅਸਰ ਹੁੰਦਾ, ਉਹ ਆਪਾਂ ਬਾਅਦ ਦੇ ਵਿੱਚ ਚਰਚਾ ਜਿਹੜੀ ਉਸ ਦੇ ਉੱਤੇ ਕਰਦੇ ਹਾਂ। ਪਰ ਹਾਲ ਦੀ ਘੜੀ ਫਲੋਰੀਡਾ ਤੇ ਉਸ ਦੇ ਇਰਦ ਗਿਰਦ ਦੇ ਇਲਾਕੇ, ਨਾਲ ਦੇ ਸੂਬਿਆਂ ਦੇ ਵਿੱਚ ਤੇ ਖਾਸ ਕਰਕੇ ਜਿਹੜਾ ਟੈਂਪਾ ਬੇ ਵਾਲਾ ਜਿਹੜਾ ਇਲਾਕਾ ਆ ਉਸ ਵਾਲੇ ਕੋਸਟ ਦੇ ਉੱਤੇ ਬਹੁਤ ਤੇਜ਼ ਹਵਾਵਾਂ, ਹਨੇਰੀ, ਝੱਖੜ, ਮੀਂਹ ਜਿਹੜਾ ਉਹ ਆਉਣ ਜਾ ਰਿਹਾ ਆ। ਇੱਕ ਐਸ਼ਵਿਲ ਕਰਕੇ ਇਲਾਕਾ ਆ, 1000 ਸਾਲ ਦੇ ਵਿੱਚ ਇੱਕ ਵਾਰ ਇੱਦਾਂ ਦੇ ਜਿਹੜੇ ਕਹਿੰਦੇ ਵੀ ਉੱਥੇ ਫਲੱਡ ਆ ਸਕਦੇ ਆ। ਇੰਨਾ ਜ਼ਿਆਦਾ ਜਿਹੜਾ ਉੱਥੇ ਮੀਂਹ ਜਿਹੜਾ ਉਹ ਪੈਣ ਜਾ ਰਿਹਾ ਹੈਗਾ ਆ। ਹੁਣ ਤੱਕ ਜਦੋਂ ਤੋਂ ਉੱਥੇ ਰਿਕਾਰਡ ਰੱਖਿਆ ਜਾ ਰਿਹਾ ਮੀਂਹ ਪੈਣ ਦਾ, ਹੁਣ ਤੱਕ ਦਾ ਕਹਿੰਦੇ ਵੀ ਇਹ ਸਭ ਤੋਂ ਵੱਡੇ ਜਿਹੜੇ ਆ ਉਹ ਫਲੱਡ ਉਸ ਨੂੰ ਸਰਪਾਸ ਜਿਹੜਾ ਉਹ ਕਰਨ ਜਾ ਰਿਹਾ। 1916 ਦੇ ਵਿੱਚ ਜਿਹੜੇ ਉੱਥੇ ਆਏ ਸੀ ਤੇ 2004 ਦੇ ਵਿੱਚ ਜਿਹੜੇ ਫਲੱਡ ਆਏ ਸੀ ਉਸ ਨੂੰ ਵੀ ਜਿਹੜਾ ਉਹਨਾਂ ਨੇ ਉਹ ਪਾਰ ਕਰ ਦਿੱਤਾ ਹੈਗਾ ਆ। ਫਲੋਰੀਡਾ ਦਾ ਜਿਹੜਾ ਕੋਸਟ ਆ ਉਹ ਆਲਰੇਡੀ ਜਿਹੜਾ ਇਰਦ ਗਿਰਦ ਆ ਉਹ ਕੁਛ ਇੰਚਾਂ ਤੋਂ ਕਈ ਫੁੱਟ ਤੱਕ ਆਲਰੇਡੀ ਪਾਣੀ ਦੇ ਹੇਠਾਂ ਆ ਚੁੱਕਾ ਹੈਗਾ ਆ। US ਦੀਆਂ ਜਿਹੜੀਆਂ ਫਲਾਈਟਸ ਆ ਫਲੋਰੀਡਾ ਨੂੰ ਜਿਹੜੀਆਂ ਜਾਂਦੀਆਂ ਤੇ ਜਾਂ ਉੱਥੋਂ ਜਿਨ੍ਹਾਂ ਨੇ ਉਡਾਨ ਭਰਨੀ ਸੀ ਹਰੀਕੇਨ ਹੈਲਨ ਦੇ ਕਰਕੇ, 1000 ਤੋਂ ਵੱਧ ਜਿਹੜੀਆਂ ਫਲਾਈਟਸ ਆ ਉਹ ਆਲਰੇਡੀ ਜਿਹੜੀਆਂ ਕੈਂਸਲ ਆ ਉਹ ਹੋ ਚੁੱਕੀਆਂ ਹੈਗੀਆਂ। ਸੋ ਹਿਲਸਬੋਰੋ ਕਾਉਂਟੀ ਜਿਸ ਦੇ ਵਿੱਚ ਟੈਂਪਾ ਜਿਹੜਾ ਆਉਂਦਾ ਆ, ਉਹਨਾਂ ਨੇ ਆਪਣੇ ਆਫਿਸਿਸ ਤੇ ਫੈਸਿਲਿਟੀਜ਼ ਉਹਨਾਂ ਨੇ ਕਲੋਜ਼ ਕਰ ਦਿੱਤੀਆਂ ਆ ਤੇ ਕਹਿੰਦੇ ਵੀ ਕਾਉਂਟੀ ਦੇ ਇੰਪਲੋਈਜ਼ ਆ ਉਹਨਾਂ ਨੂੰ ਫੋਕਸ ਕੀਤਾ ਜਾ ਰਿਹਾ ਵੀ ਹਰੀਕੇਨ ਹੈਲਨ ਦਾ ਰਿਸਪੌਂਸ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਕੀਤਾ ਆ। ਉਹ ਰੈਜ਼ੀਡੈਂਟਸ ਨੂੰ ਅਪੀਲ ਕਰ ਰਹੇ ਆ ਵੀ ਭਾਈ ਅਜਿਹੀ ਕੋਈ ਵੀ ਗੱਲ ਨਾ ਕਰੋ ਜਿਹਦੇ ਨਾਲ ਤੁਸੀਂ ਆਪਣੀ ਜਾਨ ਤੇ ਜਿਹੜੇ ਫਸਟ ਰਿਸਪੌਂਡਰਸ ਆ ਉਹਨਾਂ ਦੀ ਜਾਨ ਨੂੰ ਜਿਹੜਾ ਤੁਸੀਂ ਖਤਰੇ ਦੇ ਵਿੱਚ ਪਾਵੋ।
ਜੀ ਅਗਲੀ ਖਬਰ ਨਿਊਯਾਰਕ ਦੇ ਮੇਅਰ ਐਰਿਕ ਐਡਮ ਦੇ ਸੰਬੰਧ ਦੇ ਵਿੱਚ ਆ। ਐਰਿਕ ਐਡਮ ਨੂੰ ਚਾਰਜ ਕੀਤਾ ਗਿਆ ਆ। ਇਸ ਨੇ $25,000 ਤੋਂ ਵੱਧ ਦੀਆਂ ਡੋਨੇਸ਼ਨਸ ਲਈਆਂ। $1 ਲੱਖ ਤੋਂ ਵੱਧ ਆ ਜਿਹੜਾ ਬਾਹਰ ਘੁੰਮਣ ਫਿਰਨ ਦੇ ਲਈ ਇਹਨੂੰ ਪੈਸੇ ਦਿੱਤੇ ਗਏ ਆ ਟਰਕੀ ਦੀ ਸਰਕਾਰ ਵੱਲੋਂ ਜਾਂ ਟਰਕੀ ਦੇ ਨਾਲ ਰਿਲੇਟਡ ਜਿਹੜੇ ਲੋਕ ਆ ਉਹਨਾਂ ਵੱਲੋਂ। ਸੋ ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ। ਪ੍ਰੈਸ ਕਾਨਫਰੰਸ 'ਚ ਉਹਨਾਂ ਨੂੰ ਕਾਫੀ ਹੈਕਲ ਕੀਤਾ ਗਿਆ। ਇੱਥੋਂ ਤੱਕ ਵੀ ਕਹਿ ਦਿੱਤਾ ਗਿਆ ਵੀ ਤੁਸੀਂ ਕਾਲੇ ਮੂਲ ਦੇ ਲੋਕਾਂ ਦੇ ਲਈ ਡਿਸਗ੍ਰੇਸ ਹੈਗੇ ਆ। ਸੋ ਇਹ ਬਹੁਤ ਕੁਝ ਹੁੰਦਾ ਆ। ਇਹ ਇੱਕ ਬਹੁਤ ਵੱਡਾ ਮੁੱਦਾ ਆ। ਟਰਾਂਸਨੈਸ਼ਨਲ ਰਿਪਰੈਸ਼ਨ ਦੇ ਨਾਲ ਨਾਲ ਜਿਹੜੀਆਂ ਫੋਰਨ ਦੀਆਂ ਸਰਕਾਰਾਂ ਆ ਉਹ ਇੱਥੇ ਦੇ ਪੋਲੀਟੀਸ਼ੀਅਨਸ ਦੇ ਨਾਲ ਰਲ ਕੇ ਆਪਣੀਆਂ ਫੇਵਰਸ ਲੈਂਦੀਆਂ ਆ। ਇੱਕ ਬਹੁਤ ਵੱਡੀ ਕੰਸਟਰਕਸ਼ਨ ਕੰਪਨੀ ਆ, ਉਹਨਾਂ ਨੇ ਟਰਕੀ ਦੀ ਜਿਹੜੀ ਆ ਕੌਂਸੂਲੇਟ ਆਫਿਸ ਬਣਾਉਣਾ ਸੀ 36 ਸਟੋਰੀ ਬਿਲਡਿੰਗ, ਤੇ ਉਹ ਕਹਿੰਦੇ ਵੀ ਫੇਵਰ ਲੈਂਦੇ ਸੀ ਵੀ ਬਿਨਾਂ ਫਾਇਰ ਇੰਸਪੈਕਸ਼ਨ ਤੋਂ ਜਿਹੜਾ ਆ ਇਸ ਨੂੰ ਪਾਸ ਕਰ ਦਿੱਤਾ ਜਾਵੇ। ਸੋ ਇਹ ਕਹਿੰਦੇ ਵੀ ਕਾਫੀ ਵੱਡਾ ਅਮਾਉਂਟ ਜਿਹੜਾ ਆ ਐਕਚੁਅਲੀ 1 ਮਿਲੀਅਨ ਨਹੀਂ $10 ਬਿਲੀਅਨ ਇਹ ਅਖਬਾਰ ਦੇ ਵਿੱਚ ਲਿਖਿਆ ਗਿਆ ਆ। ਤੇ ਵੱਖ-ਵੱਖ ਲੋਕਾਂ ਵੱਲੋਂ ਜਿਹੜੇ ਬਾਹਰਲੀਆਂ ਸਰਕਾਰਾਂ ਦੇ ਨਾਲ ਜਿਹੜੇ ਆ ਰਿਲੇਟਡ ਹੈਗੇ ਆ। ਸੋ ਇਹ ਨਹੀਂ ਪਤਾ ਵੀ ਹੁਣ ਲੋਕਾਂ ਨੇ ਆਪਣੇ ਪੈਸੇ ਦਿੱਤੇ ਜਾਂ ਬਾਹਰਲੀ ਸਰਕਾਰ ਨੇ ਜਿਹੜੇ ਇੱਥੇ ਦੇ ਲੋਕ ਆ ਉਹਨਾਂ ਦੇ ਰਾਹੀਂ ਪੈਸੇ ਦਿੱਤੇ ਹੈਗੇ ਆ। ਸੋ ਇਹ ਬਹੁਤ ਕੁਛ ਚੱਲ ਰਿਹਾ ਹੈਗਾ। ਸੋ ਇਸੇ ਕਰਕੇ ਜਿਹੜੇ ਅਮਰੀਕਨ ਸਿਟੀਜ਼ਨ ਅਮਰੀਕਨ ਲੋਕ ਆ ਉਹ ਰੌਲਾ ਪਾਉਂਦੇ ਆ ਵੀ ਭਾਈ ਜਿਹੜੀਆਂ ਬਾਹਰਲੀਆਂ ਸਰਕਾਰਾਂ ਸਾਡੀ ਕੰਟਰੀ 'ਚ ਇੰਟਰਫੀਅਰ ਕਰਦੀਆਂ ਉਹ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਤੇ ਆ ਜਿਹੜਾ ਫੋਰਨ ਫੰਡਸ ਵਾਲਾ ਜਿਹੜਾ ਬਿੱਲ ਆ ਇਸ ਨੂੰ ਇੱਥੇ ਲਿਆਂਦਾ ਜਾਵੇ। ਕੁਆਂਟਮ ਐਂਟੈਂਗਲਮੈਂਟ ਜਿਹੜੀ ਹੁੰਦੀ ਹੈਗੀ ਆ ਜਿਹਦੇ ਵਿੱਚ ਪਤਾ ਹੀ ਨਹੀਂ ਵੀ ਕਿਹੜੀਆਂ ਪਾਰਟੀਆਂ ਕਿਹਦੇ ਰਾਹੀਂ ਕਿਹਨੂੰ ਪੈਸੇ ਦੇ ਰਹੀਆਂ ਤਾਂ ਕਿ ਉਹ ਆਪਣੀ ਫੇਵਰ ਲੈ ਸਕਣ। ਸੋ ਇਹ ਇੱਕ ਬਹੁਤ ਵੱਡਾ ਸਕੈਂਡਲ ਜਿਹੜਾ ਆ ਨਿਊਯਾਰਕ ਦੇ ਮੇਅਰ ਦਾ ਨਿਕਲਿਆ ਆ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਦਿਨਾਂ 'ਚ ਮੋਦੀ ਸਾਹਿਬ ਅਮਰੀਕਾ ਜਦੋਂ ਆਏ ਸੀ ਤੇ ਇਸ ਵਾਰੀ ਉਹਨਾਂ ਨੂੰ ਜਿੱਦਾਂ ਕਾਫੀ ਉਹਨਾਂ ਦੀ ਬੇਇੱਜ਼ਤੀ ਕੀਤੀ ਗਈ ਹੈਗੀ ਆ। ਬਾਈਡਨ ਹੁਣਾਂ ਵੱਲੋਂ ਚੱਜ ਨਾਲ ਕੋਈ ਸਰਕਾਰ ਵੀ ਨਹੀਂ ਦਿੱਤਾ ਗਿਆ। ਯੂਜ਼ਲੀ ਕੀ ਹੁੰਦਾ ਹੈ ਵੀ ਜਦੋਂ ਪ੍ਰੋਟੈਸਟਰਸ ਪ੍ਰੋਟੈਸਟ ਕਰਦੇ ਆ ਉਹਨਾਂ ਨੂੰ 2 ਬਲਾਕ ਤੋਂ ਦੂਰ ਰੱਖਿਆ ਜਾਂਦਾ ਆ। ਤੁਸੀਂ ਦੇਖਿਆ ਹੋਣਾ ਜਦੋਂ ਮੋਦੀ ਹੁਣੀ ਵੈਨਕੂਵਰ ਵੀ ਆਏ ਸੀ ਤਾਂ 3-4 ਬਲਾਕ ਦੂਰ ਰੱਖਿਆ ਗਿਆ ਸੀ, ਪਤਾ ਹੀ ਨਹੀਂ ਲੱਗਦਾ ਸੀ। ਇਸ ਵਾਰੀ ਜਿੱਥੇ ਮੋਦੀ ਹੁਣਾਂ ਦੇ ਨਾਲ ਮੀਟਿੰਗ ਸੀਗੀ ਉਹ ਬਿਲਕੁਲ ਬਿਲਡਿੰਗ ਦੇ ਨਾਲ ਜਿਹੜੇ ਆਪਣੇ ਭੈਣ ਭਰਾ ਪ੍ਰੋਟੈਸਟ ਕਰ ਰਹੇ ਸੀ ਸਿਰਫ 5 ਫੁੱਟ ਦੀ ਦੂਰੀ ਤੇ ਬਿਲਕੁਲ ਮੋਦੀ ਹੁਣੀ ਉਹ ਸਾਰਾ ਕੁਝ ਦੇਖ ਕੇ ਗਏ। ਜਿਹੜਾ ਉਹਨਾਂ ਦਾ ਬੁੱਤ ਜਿਹਾ ਵੀ ਬਣਾਇਆ ਸੀ ਜਿਹਦੇ ਚ ਛਿੱਤਰਾਂ ਦਾ ਹਾਰ ਵੀ ਪਾਇਆ ਸੀ, ਉਹ ਸਾਰਾ ਕੁਝ ਉਹ ਦੇਖ ਕੇ ਗਏ। ਉਹ ਤੋਂ ਬਾਅਦ ਵੀ ਜਿਹੜਾ ਉਹਨਾਂ ਦੇ ਨਾਲ ਕੋਈ ਖਾਸ ਗੱਲਬਾਤ ਨਹੀਂ ਹੋਈ। ਈਵਨ ਇੱਥੋਂ ਤੱਕ ਕਿ ਪ੍ਰੈਜ਼ੀਡੈਂਟ ਬਾਈਡਨ ਹੁਣੀ ਜਦੋਂ ਬੋਲ ਕੇ ਹਟੇ ਉਹਨੇ ਕਿਹਾ ਵੀ ਹੂ ਇਜ਼ ਨੈਕਸਟ। ਉਹਨਾਂ ਨੇ ਨਾਮ ਹੀ ਨਹੀਂ ਲਿਆ ਵੀ ਪ੍ਰਾਈਮ ਮਿਨਿਸਟਰ ਮੋਦੀ ਹੁਣੀ ਜਿਹੜੇ ਨੈਕਸਟ ਹੈਗੇ ਆ। ਹਾਲਾਂਕਿ ਇੰਡੀਆ ਵਾਲੇ ਤਾਂ ਕਹਿ ਰਹੇ ਜੀ ਉਹ ਬਜ਼ੁਰਗ ਹੋ ਗਿਆ। ਇੰਨਾ ਵੀ ਨਹੀਂ ਬਜ਼ੁਰਗ ਹੋਇਆ ਵੀ ਜਿਹੜਾ ਉਹਨੂੰ ਪਤਾ ਨਹੀਂ ਵੀ ਜਿਹੜਾ ਗੈਸਟ ਸੱਦਿਆ ਤਾਂ ਉਹ ਬੰਦਾ ਕੌਣ ਹੈਗਾ ਆ। ਸੋ ਇਹ ਸਾਰੇ ਕਾਸੇ ਪਿੱਛੇ ਬਿਹਾਈਂਡ ਦਾ ਸੀਨ ਜੇ ਸਰੋਤਿਆਂ ਨਾਲ ਦੱਸਦੇ ਜਾਈਏ ਵੀ ਕੀ ਕਾਰਨ ਸੀ। ਜਿਹੜਾ ਐਰਿਕ ਐਡਮ ਦੀ ਸਟੋਰੀ ਦੇ ਨਾਲ ਜੇ ਮੈਂ ਰਿਲੇਟ ਕਰਾਂ, ਜਦੋਂ ਪਿਛਲੀ ਵਾਰੀ ਮੋਦੀ ਹੁਣੀ ਆਸਟਨ ਟੈਕਸਸ ਦੇ ਵਿੱਚ ਆਏ ਸੀ ਹਿਊਸਟਨ ਚ ਜੀ, ਉਸ ਟਾਈਮ ਦੇ ਉੱਤੇ ਮੋਦੀ ਹੌਡੀ ਟਰੰਪ ਉਹਨਾਂ ਦੀ ਬੜੀ ਸਪੋਰਟ ਕੀਤੀ ਸੀ। ਤੇ ਹਾਲਾਂਕਿ ਇਹ ਸ਼ਰੇਆਮ ਇੰਟਰਫੀਅਰੈਂਸ ਸੀ ਕਿਸੇ ਬਾਹਰਲੇ ਮੁਲਕ ਦੇ ਪ੍ਰਾਈਮ ਮਿਨਿਸਟਰ ਵੱਲੋਂ ਸਪੋਰਟ ਕਰਨਾ ਇੱਕ ਕੈਂਡੀਡੇਟ ਨੂੰ। ਇਸ ਵਾਰੀ ਟਰੰਪ ਉਹਨਾਂ ਨੇ ਸਟੇਟਮੈਂਟ ਵੀ ਜਾਰੀ ਕੀਤੀ ਸੀ ਵੀ ਮੈਂ ਮੋਦੀ ਨੂੰ ਮਿਲੂੰਗਾ, ਪਰ ਜਿੰਨੀ ਕੁ ਬੇਇੱਜ਼ਤੀ ਪ੍ਰਾਈਮ ਮਿਨਿਸਟਰ ਮੋਦੀ ਦੀ ਉੱਥੇ ਹੋਈ ਆ ਤੇ ਫਿਰ ਉਹ ਟਰੰਪ ਉਹਨਾਂ ਨੂੰ ਮਿਲੇ ਤੋਂ ਬਿਨਾਂ ਹੀ ਭੱਜ ਗਿਆ। ਸੋ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਵੀ ਪਤਾ ਸੀ ਵੀ ਇਹਨਾਂ ਨੇ ਪਿਛਲੀ ਵਾਰੀ ਜਿਹੜਾ ਆ ਇਲੈਕਸ਼ਨ ਦੇ ਵੇਲੇ ਕਿੱਦਾਂ ਉੱਥੇ 40-50 ਹਜ਼ਾਰ ਦਾ ਇਕੱਠ ਕਰਕੇ ਇਹ ਗਿਆ ਸੀ ਵੀ ਟਰੰਪ ਵਰਗਾ ਤਾਂ ਮੇਰਾ ਕੋਈ ਮਿੱਤਰ ਹੀ ਹੈ ਨਹੀਂ। ਤੇ ਇਸ ਵਾਰੀ ਫਿਰ ਇਹ ਕੁਝ ਵਾਪਰਿਆ ਹੈਗਾ। ਸੋ ਟੋਟਲੀ ਜੇ ਦੇਖਿਆ ਜਾਵੇ ਐਰਿਕ ਐਡਮ ਵਾਲੀ ਜਿਹੜੀ ਸਟੋਰੀ ਤੇ ਉਧਰੋਂ ਜਿਹੜੀ ਪ੍ਰਾਈਮ ਮਿਨਿਸਟਰ ਮੋਦੀ ਵਾਲੀ ਸਟੋਰੀ ਕਾਫੀ ਮਿਲਦੀ ਜੁਲਦੀ ਹੈਗੀ ਹੈ। ਬਿਲਕੁਲ। ਐਰਿਕ ਐਡਮ ਨਿਊਯਾਰਕ ਨੂੰ ਇੱਕ ਵਾਰੀ ਫੇਰ ਹਰਜੋਤ ਸਿੰਘ ਜੀ ਵੱਡੀ ਜਿਹੜੀ ਤਰਥੱਲੀ ਜਿਹੜੀ ਉਹ ਮਚੀ ਆ। ਇਸਨੇ ਇਕੱਲਾ ਕਹਿੰਦੇ ਵੀ ਰਿਸ਼ਵਤਾਂ ਹੀ ਨਹੀਂ ਲਈਆਂ, ਕੁਇਡ ਪ੍ਰੋ ਕੋ ਵੀ ਜਿਹੜਾ ਉਹ ਕੀਤਾ। ਕਈ ਚੀਜ਼ਾਂ ਦੇ ਬਦਲੇ ਕਿਤੇ ਉਹ ਜਾਂਦਾ ਰਿਹਾ, ਉਹਨੂੰ ਜਿਹੜੀਆਂ ਸੈਰਗਾਹਾਂ ਟਰੈਵਲ ਵਗੈਰਾ ਜਿਹੜਾ ਉਹ ਮਿਲਦਾ ਰਿਹਾ। ਅਜੇ ਹੁਣੇ ਕੁਛ ਮਹੀਨੇ ਪਹਿਲਾਂ ਜਾਂ ਕਹਿ ਲਓ ਵੀ ਸਾਲ ਕੁ ਪਹਿਲਾਂ ਨਿਊਯਾਰਕ ਦੇ ਗਵਰਨਰ ਦਾ ਜਿਹੜਾ ਕਾਂਡ ਆ ਉਹ ਨਿਕਲਿਆ ਸੀ। ਹੁਣ ਨਿਊਯਾਰਕ ਸਿਟੀ ਦਾ, ਜਿਸ ਨੂੰ ਫਾਈਨੈਂਸ਼ੀਅਲ ਕੈਪੀਟਲ ਆਫ US ਆਖ ਦਿੱਤਾ ਜਾਂਦਾ ਆ, ਵੀ ਉੱਥੇ ਦੇ ਮੇਅਰ ਦਾ ਇਹ ਹਾਲ ਬਣਿਆ ਪਿਆ। ਚੂਹੇ ਇਹਨਾਂ ਕੋਲ ਸਾਂਭ ਨਹੀਂ ਹੋ ਰਹੇ ਤੇ ਆਪ ਦੇਖੋ ਇਹ ਇਦਾਂ ਦੇ ਕਿਹੜੇ ਜਿਹੜੇ ਕੰਮ ਆ ਉਹ ਕਰ ਰਹੇ ਆ। ਤੇ ਹੁਣ ਭਾਈ ਜਿੰਨੀਆਂ ਮਰਜ਼ੀ ਪ੍ਰੈਸ ਕਾਨਫਰੰਸਾਂ ਕਰੀ ਜਾਓ, ਪਰ ਕਿਤੇ ਨਾ ਕਿਤੇ ਇਹ ਸ਼ਿਕੰਜੇ ਦੇ ਵਿੱਚ ਫਸਦਾ ਜਿਹੜਾ ਉਹ ਜਾ ਰਿਹਾ ਆ। ਇੱਥੇ ਦਾਦ ਦੇਣੀ ਬਣਦੀ ਆ ਹਰਜੋਤ ਸਿੰਘ ਜੀ, ਲਾ ਐਨਫੋਰਸਮੈਂਟ ਦੀ ਵੀ, ਜਸਟਿਸ ਡਿਪਾਰਟਮੈਂਟ ਦੀ ਵੀ। ਐਟਲੀਸਟ ਜਿੱਦਾਂ ਮਰਜ਼ੀ ਤੋਹਮਤਾਂ ਜਿਹੜੀਆਂ ਉਹ ਲਾਉਂਦੇ ਰਹਿੰਦੇ ਉਹਨਾਂ ਦੇ ਉੱਤੇ, ਪਰ ਜਿਹੜਾ ਅੜਿੱਕੇ ਚੜ੍ਹਦਾ ਉਹਨੂੰ ਕਾਬੂ ਜਿਹੜਾ ਉਹ ਜ਼ਰੂਰ ਕਰ ਲੈਂਦੇ ਆ। ਨਿਊਯਾਰਕ ਸਿਟੀ ਦਾ ਮੇਅਰ ਹੋਣਾ ਇੱਕ ਵੱਡੀ ਪਾਵਰਫੁਲ ਚੀਜ਼ ਆ।
ਆਪਾਂ ਦੇਖਿਆ ਹੀ ਆ, ਜੂਡੀ ਗਿਲਿਆਨੀ ਵੀ ਜਿਹੜਾ ਆ ਇੱਕ ਟਾਈਮ ਦੇ ਉੱਤੇ, ਰੂਡੀ ਗਿਲਿਆਨੀ ਜਿਹੜਾ ਆ ਉਹ ਵੀ ਇੱਕ ਟਾਈਮ ਦੇ ਉੱਤੇ ਜਿਹੜਾ ਰਿਹਾ ਸੀ, ਤਗੜਾ ਨਾਂ ਜਿਹੜਾ ਉਹ ਬਣਿਆ ਸੀਗਾ ਉਸ ਟਾਈਮ ਦੇ ਉੱਤੇ। ਤੇ ਹੁਣ ਐਰਿਕ ਐਡਮਸ ਜਿਹੜਾ ਆ ਆਪਣੇ ਹੀ ਕਿੱਤੇ ਕਿਰਾਏ ਦੇ ਵਿੱਚ ਜਿਹੜਾ ਉਹ ਫਸਦਾ ਨਜ਼ਰ ਆ ਰਿਹਾ ਆ। ਤੇ ਆਪਾਂ ਹੁਣ ਟਰੱਕਿੰਗ ਦੇ ਵੱਲ ਨੂੰ ਜਿਹੜਾ ਆ ਹਰਜੋਤ ਜੀ, ਰਮਨ ਜੀ, ਜਿਹੜਾ ਉਹ ਵੱਧਦੇ ਆ। ਰਮਨ ਜੀ, ਗੱਲਬਾਤ ਹਰੀਕੇਨ ਹੈਲੇਨ ਨੂੰ ਲੈ ਕੇ ਹੀ ਉਸ ਤੋਂ ਹੀ ਸ਼ੁਰੂਆਤ ਕਰ ਲੈਂਦੇ ਆ ਵੀ ਇੱਦਾਂ ਦੇ ਜਦੋਂ ਨੈਚੁਰਲ ਡਿਜ਼ਾਸਟਰ, ਮੀਂਹ, ਹਨੇਰੀ, ਝੱਖੜ ਜਦੋਂ ਆਉਂਦੇ ਆ ਉਸ ਇਲਾਕੇ ਦੀ ਟਰਾਂਸਪੋਰਟੇਸ਼ਨ ਦੇ ਉੱਤੇ ਖਾਸਾ ਅਸਰ ਪੈ ਜਾਂਦਾ ਹੈ। ਬਿਲਕੁਲ ਰਾਜਕਰਨ, ਇਹ ਜਿਹੜਾ ਕਾਫੀ ਜਿਹੜਾ ਸਾਊਥ ਈਸਟ ਹੈਗਾ ਉਹਦੇ ਉੱਤੇ ਕਾਫੀ ਅਸਰ ਪਾਊਗਾ। ਔਰ ਜਿਹੜੀਆਂ ਇਸ ਵੇਲੇ ਲੋਡਸ ਵਗੈਰਾ ਹੁੰਦੇ ਜਾਂ ਉਸ ਏਰੀਏ ਦੇ ਵਿੱਚ ਟਰੱਕ ਦੀ ਅਵੇਲੇਬਿਲਿਟੀ ਹੁੰਦੀ ਹੈ ਜਾਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ, ਆਬਵੀਅਸ ਹੈਗਾ ਕਿ ਜਦੋਂ ਰੋਡਸ ਬਿਲਕੁਲ ਬਲੌਕ ਹੈਗੇ ਜਾਂ ਇੱਦਾਂ ਦੀ ਗੱਲ ਹੈਗੀ ਆ ਔਰ ਇਵੈਕੂਏਸ਼ਨ ਦੇ ਆਰਡਰਸ ਹੈਗੇ ਆ, ਉਹਦੇ ਵਿੱਚ ਕਾਫੀ ਜਿਹੜਾ ਅਸਰ ਪੈਂਦਾ ਹੈਗਾ। ਉਸ ਏਰੀਏ ਦੇ ਵਿੱਚ ਕਾਫੀ ਜਿਹੜੀ ਆ ਲੋਡਾਂ ਦੀ ਜਿਹੜੀ ਪ੍ਰੋਬਲਮਸ ਹੋ ਜਾਂਦੀ ਆ, ਟਰੱਕਾਂ ਦੀ ਆਵਾਜਾਈ ਦੀ ਪ੍ਰੋਬਲਮ ਹੋ ਜਾਂਦੀ ਆ। ਔਰ ਮੇਰੇ ਖਿਆਲ ਦੇ ਵਿੱਚ ਜਿੰਨੇ ਵੀ ਆਪਣੇ ਟਰੱਕਰਸ ਹੈਗੇ ਆ, ਜ਼ਰੂਰ ਵੈਦਰ ਦਾ ਖਿਆਲ ਰੱਖ ਕੇ ਤੁਸੀਂ ਜਾਣਾ ਹੈਗਾ। ਜੇ ਤੁਹਾਨੂੰ ਲੱਗਦਾ ਹੈ ਕਿ ਵੈਦਰ ਜਿਹੜਾ ਉਹ ਅਨਸੇਫ ਹੈਗਾ ਜਾਂ ਸੜਕਾਂ ਅਨਸੇਫ ਹੈਗੀਆਂ, ਤੇ ਬਿਲਕੁਲ ਉਹਦੇ 'ਚ ਡਰਾਈਵ ਕਰਨ ਦੀ ਲੋੜ ਨਹੀਂ ਹੈਗੀ। ਤੁਸੀਂ ਡਰਾਈਵ ਆਪਣੀ ਜਿਹੜੀ ਆ ਉਹ ਬੰਦ ਕਰ ਸਕਦੇ ਆ। ਔਰ ਯੂਜ਼ਲੀ ਕੀ ਹੁੰਦਾ ਹੈ ਕਿ ਤੁਹਾਡੇ ਜਿਹੜੇ ਇਹੋ ਜਿਹੇ ਏਰੀਆਜ਼ ਹੁੰਦੇ, ਇਹੋ ਜਿਹੇ ਟਾਈਮ ਤੇ ਜਿਹੜੀਆਂ ਲੌਗ ਬੁੱਕ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ, ਜਿਹੜੀਆਂ ਰਿਕੁਆਇਰਮੈਂਟਸ ਹੁੰਦੀਆਂ, ਉਹ ਵੀ ਕਈ ਵਾਰੀ ਖਾਰਜ ਕਰ ਦਿੱਤੀਆਂ ਜਾਂਦੀਆਂ ਕਿ ਆਵਰਸ ਆਫ ਸਰਵਿਸ ਜਿਹੜੇ ਆ ਉਹ ਹੋਲਡ ਤੇ ਪਾ ਦਿੱਤੇ ਜਾਂਦੇ ਆ। ਸੋ ਪਲੀਜ਼, ਜੇ ਤੁਸੀਂ ਇਹਨਾਂ ਏਰੀਆਜ਼ ਦੇ ਵਿੱਚ ਕੰਮ ਕਰਦੇ ਹੈਗੇ ਆ ਤਾਂ ਜ਼ਰੂਰ ਧਿਆਨ ਰੱਖੋ। ਜੀ ਜੀ, ਬਿਲਕੁਲ ਜੀ। ਤੇ ਜੀ, ਜੀ ਅਗਲੀ ਖਬਰ ਆਪਾਂ ਰਮਨ ਜੀ ਜੇ ਕਰੀਏ ਟਰੱਕਿੰਗ ਨੂੰ ਲੈ ਕੇ, ਵੀ ਕੀ ਕੁਝ ਚੱਲ ਰਿਹਾ ਹੈਗਾ ਇਕਨੋਮੀ ਵਾਈਜ਼। ਆਪਾਂ ਪਿਛਲੇ ਹਫ਼ਤਿਆਂ 'ਚ ਕਰਦੇ ਰਹੇ ਹਾਂ ਵੀ ਬਾਹਲੀ ਪ੍ਰੋਗਰੈਸ ਤਾਂ ਨਹੀਂ। ਕਈ ਜਿਹੜੇ ਹੁਣ ਇਕਨੋਮਿਸਟ ਆ ਇਹ ਕਹਿ ਰਹੇ ਆ ਵੀ ਸੈਕੰਡ ਕੁਆਟਰ 'ਚ ਜਿਹੜਾ ਆ ਹੋਪਫੁਲੀ ਆਪਾਂ ਬੈਟਰ ਹੋਵਾਂਗੇ, ਸੈਕੰਡ ਕੁਆਟਰ ਆਫ 2025। ਬਿਲਕੁਲ ਹਰਜੋਤ ਭਾਜੀ, ਇਹ ਕਾਫੀ ਮਤਲਬ ਕਿ ਐਕਸਾਈਟਿੰਗ ਕੋਈ ਜ਼ਿਆਦਾ ਨਿਊਜ਼ ਨਹੀਂ ਹੈਗੀ ਔਰ ਕਾਫੀ ਜਿਹੜਾ ਇੰਟਰਸਟਿੰਗ ਬਣਦਾ ਜਾ ਰਿਹਾ ਕਿ ਇੰਨੇ ਚਿਰ ਤੋਂ ਜਿਹੜਾ ਆ ਕੰਮ ਇਸ ਤਰ੍ਹਾਂ ਚੱਲ ਰਿਹਾ ਹੈਗਾ ਕਿ ਜਿਸ ਤਰ੍ਹਾਂ ਆਪਾਂ ਸ਼ੁਰੂ ਦੇ ਵਿੱਚ ਹੀ ਗੱਲ ਕੀਤੀ ਸੀਗੀ ਕਿ ਆਪਣਾ ਜਿਹੜਾ ਕੰਮ ਹੈਗਾ ਉਹ ਬਿਲਕੁਲ ਹੀ ਇਸ ਵੇਲੇ ਜਿਹੜਾ ਆ ਉਹ ਸਟੈਂਡ ਸਟਿਲ ਦੇ ਟਾਈਮ ਤੇ ਹੈਗਾ, ਸਟੈਂਡ ਸਟਿਲ ਹੈਗਾ। ਸੋ ਇਹਦੇ ਵਿੱਚ ਹੁਣ ਜਦੋਂ ਆਪਾਂ ਇਹੋ ਜਿਹੀ ਗੱਲ ਕਰਦੇ ਹਾਂ ਤਾਂ ਮੈਂ ਇੱਥੇ ਐਕਚੁਅਲੀ ਇਸ ਚੀਜ਼ ਨੂੰ ਨਜ਼ਰ ਅੰਦਾਜ਼ ਨਹੀਂ ਕਰ ਰਿਹਾ, ਪਰ ਮੈਂ ਇੱਕ ਚੀਜ਼ ਕਰ ਰਿਹਾ ਕਿ ਇੱਥੇ ਹੁਣ ਗੱਲ ਕਰਨੀ ਬਣਦੀ ਹੈ ਕਿ ਸਾਡੀ ਜਿਹੜੀ ਇੰਡਸਟਰੀ ਹੈਗੀ ਆ ਉਹਦੇ ਵਿੱਚ ਮੇਰੇ ਖਿਆਲ ਫਰਾਡ ਤੇ ਧੋਖਾਧੜੀ ਦਾ ਜਿਹੜਾ ਕੰਮ ਆ ਬਹੁਤ ਜ਼ਿਆਦਾ ਜਿਹੜਾ ਉਹ ਚੱਲ ਪਿਆ ਹੈਗਾ। ਇਸ ਕਰਕੇ ਇਸ ਟਾਈਮ ਦੇ ਉੱਤੇ ਜਿਹੜਾ ਆਪਣਾ ਕੰਮ ਹੈਗਾ ਉਹਦੇ ਵੱਲ ਬਿਲਕੁਲ ਧਿਆਨ ਦਿਓ। ਰਾਜਕਰਨ, ਇੱਕ ਖਾਸ ਜਿਹੜਾ ਮੁੱਦਾ ਸਾਹਮਣੇ ਆਇਆ ਹੈਗਾ, ਪਿਛਲੇ ਮਹੀਨੇ ਦੇ ਵਿੱਚ ਮੈਂ ਇੰਡੀਆ ਸੀਗਾ, ਸੋ ਉਦੋਂ ਵੀ ਮੈਨੂੰ ਇਹ ਕੰਸਿਸਟੈਂਟਲੀ ਕਾਲਸ ਆਉਂਦੀਆਂ ਰਹੀਆਂ ਹੈਗੀਆਂ ਕਿ ਜਿਹਦੇ ਵਿੱਚ ਕੰਪਨੀਜ਼ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਐਮਸੀ ਨੰਬਰ ਬਾਏ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਐਮਸੀ ਨੰਬਰ ਬਾਏ ਕਰ ਲਿਆ ਜਾਂਦਾ ਆ, ਕੈਸ਼ ਪੇਮੈਂਟ ਦੇ ਦਿੱਤੀ ਜਾਂਦੀ ਆ, ਸਾਰੀ ਇਨਫੋਰਮੇਸ਼ਨ ਲੈ ਲਈ ਜਾਂਦੀ ਆ ਔਰ ਫਿਰ ਉਹਨਾਂ ਦੇ ਨਾਂ ਦੇ ਉੱਤੇ ਗਲਤ ਲੋਡ ਲਾਏ ਜਾਂਦੇ ਆ, ਚੋਰੀ ਕੀਤੇ ਜਾਂਦੇ ਆ, ਬਹੁਤ ਕੁਝ ਜਿਹੜਾ ਆ ਉਹ ਹੁੰਦਾ ਆ। ਸੋ ਇਹ ਜਿਹੜੀ ਚੀਜ਼ ਹੈਗੀ ਆ, ਇਹ ਇੱਕ ਬਹੁਤ ਵੱਡਾ ਮੁੱਦਾ ਹੈਗਾ। ਤੁਸੀਂ ਕੋਈ ਵੀ ਆਪਣੀ ਜਿਹੜੀ ਕੰਪਨੀ ਹੈਗੀ ਆ ਜਾਂ ਕੋਈ ਵੀ ਆਪਣਾ ਕੰਮ ਹੈਗਾ ਉਹਨੂੰ ਵੇਚਣ ਤੋਂ ਕਰਨ ਤੋਂ ਪਹਿਲਾਂ ਤੁਸੀਂ ਧਿਆਨ ਦਿਓ ਕਿ ਕੀ ਤੁਸੀਂ ਕਰਨਾ ਹੈਗਾ, ਠੀਕ ਹੈ ਨਾ। ਬਿਲਕੁਲ ਪ੍ਰੋਪਰ ਢੰਗ ਦੇ ਨਾਲ ਜਿਹੜੀਆਂ ਚੀਜ਼ਾਂ ਕਰਨੀਆਂ ਹੈਗੀਆਂ ਉਹ ਕਰੋ। ਦੂਸਰਾ ਇੱਕ ਰਾਜਕਰਨ, ਇੱਕ ਹੋਰ ਜਿਹੜਾ ਇਸ ਵੇਲੇ ਮੁੱਦਾ ਸਾਹਮਣੇ ਆਇਆ ਹੈਗਾ, ਰੀਸੈਂਟਲੀ ਮੇਰੀ ਗੱਲਬਾਤ ਕਾਫੀ ਪਰਮਿਟਿੰਗ ਕੰਪਨੀਆਂ ਦੇ ਨਾਲ ਹੋਈ ਹੈਗੀ ਆ ਔਰ ਉਹਨਾਂ ਨੇ ਦੱਸਿਆ ਹੈਗਾ ਕਿ ਆਪਣੇ ਔਰ ਖਾਸ ਕਰਕੇ ਆਪਣੇ ਮੂਲ ਦੇ ਵੀ ਔਰ ਦੂਸਰੇ ਮੈਕਸੀਕਨ ਮੂਲ ਦੇ ਵੀ ਲੋਕੀ ਜਿਹੜੇ ਆ ਉਹ ਇਸ ਚੀਜ਼ ਦੇ ਵਿੱਚ ਸ਼ਾਮਲ ਆ। ਔਰ ਉਹ ਇਹ ਹੈਗੀ ਹੈ ਕਿ ਜਿਹੜੀ ਵਿਨ ਵੈਰੀਫਿਕੇਸ਼ਨ ਕੀਤੀ ਜਾਂਦੀ ਆ, ਜਦੋਂ ਵਿਨ ਵੈਰੀਫਿਕੇਸ਼ਨ ਹੁੰਦੀ ਆ, ਵਿਨ ਵੈਰੀਫਿਕੇਸ਼ਨ ਦਾ ਮਤਲਬ ਹੈਗਾ ਕਿ ਤੁਸੀਂ ਜਿਹੜੀ ਆਪਣੀ ਵਿਨ ਹੈਗਾ ਉਹ ਵੈਰੀਫਾਈ ਕਰਾਉਣਾ ਕਿਸੇ ਨਾ ਕਿਸੇ ਜਿਹੜਾ ਵਿਨ ਵੈਰੀਫਾਇਰ ਹੈਗਾ, ਜਿਹੜਾ ਅਪਰੂਵਡ ਵੈਂਡਰ ਹੈਗਾ DMV ਤੋਂ। ਤੁਸੀਂ ਇਹ ਦੇਖੋ ਇਸ ਵੇਲੇ ਕੀ ਕੀਤਾ ਜਾ ਰਿਹਾ ਕਿ
ਵੀਡੀਓ ਕਾਲਸ ਕਰਕੇ ਤੇ ਵਿਨ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ, ਜਦਕਿ ਵਿਨ ਵੈਰੀਫਿਕੇਸ਼ਨ ਲਾਈਵ ਕੀਤੀ ਜਾਣੀ ਚਾਹੀਦੀ ਹੈ, ਸਾਹਮਣੇ ਤੁਹਾਡੇ ਟਰੱਕ ਹੋਣਾ ਚਾਹੀਦਾ। ਸੋ ਵਿਨ ਵੈਰੀਫਿਕੇਸ਼ਨ ਵੀਡੀਓ ਕਾਲਸ ਤੇ ਕੀਤੀ ਜਾ ਰਹੀ ਆ, ਔਰ ਕਈ ਮਾਮਲਿਆਂ ਦੇ ਵਿੱਚ ਵਿਨ ਵੈਰੀਫਿਕੇਸ਼ਨ ਇੰਡੀਆ ਤੋਂ ਕੀਤੀ ਜਾ ਰਹੀ ਆ। ਸੋ ਉੱਥੇ ਨਾ ਕੋਈ ਉਹਨਾਂ ਦੇ ਕੋਲ ਲਾਇਸੈਂਸ ਹੈਗਾ, ਨਾ ਉਹਨਾਂ ਦੇ ਕੋਲ ਕੋਈ ਉਹਦਾ ਕੋਈ ਮਤਲਬ ਕਿ ਕਿਸੇ ਹਿਸਾਬ ਨਾਲ ਵੈਰੀਫਾਈਡ ਨਹੀਂ ਹੈਗੇ। ਸੋ ਜੇ ਤੁਸੀਂ ਸਸਤਾ ਦੇਖ ਕੇ ਇਸ ਵੇਲੇ ਕੰਮ ਕਰ ਰਹੇ ਆ ਕਿ ਮੈਨੂੰ ਪਰਮਿਟ ਸਸਤੇ ਮਿਲ ਜਾਂਦੇ ਆ, ਮੇਰੀ ਕੰਪਨੀ ਸਸਤੇ 'ਚ ਖੁੱਲ ਜਾਂਦੀ ਆ, ਮੇਰਾ ਵਿਨ ਵੈਰੀਫਿਕੇਸ਼ਨ, ਟਰੱਕ ਤੁਹਾਡਾ ਜਾਰਜੀਆ ਖੜਾ, ਵਿਨ ਵੈਰੀਫਿਕੇਸ਼ਨ ਤੁਹਾਡੀ ਕੈਲੀਫੋਰਨੀਆ 'ਚ ਹੋ ਰਹੀ ਆ, ਕਿੱਦਾਂ ਹੋ ਸਕਦਾ ਹੈ? ਔਰ ਇਹ ਚੀਜ਼ਾਂ ਉਦਣ ਜਾ ਕੇ ਤੁਹਾਨੂੰ ਸਮਝ ਆਉਣੀਆਂ, ਉਦਣ ਜਾ ਕੇ ਤੁਹਾਡੇ ਪੱਲੇ ਪੈਣੀਆਂ ਜਿੱਦਣ ਐਕਸੀਡੈਂਟ ਹੋਇਆ, ਤੁਹਾਡਾ ਕਿਸੇ ਵੱਡੇ ਕੰਮ ਦੇ ਵਿੱਚ ਹੱਥ ਆ ਗਿਆ, ਔਰ ਉੱਥੇ ਫਿਰ ਤੁਹਾਡੀਆਂ ਇਹ ਚੀਜ਼ਾਂ ਜਿਹੜੀਆਂ ਇਹ ਸਾਹਮਣੇ ਆਉਣੀਆਂ, ਔਰ ਤੁਸੀਂ ਬੁਰੀ ਤਰੀਕੇ ਦੇ ਨਾਲ ਉੱਥੇ ਫਸ ਜਾਣਾ। ਸੋ ਇਹ ਚੀਜ਼ਾਂ ਜਿਹੜੀਆਂ ਆ ਇਹਨਾਂ ਵੱਲ ਧਿਆਨ ਦਿਓ ਪਲੀਜ਼ ਪਲੀਜ਼ ਪਲੀਜ਼। ਮੈਂ ਇਹ ਚੀਜ਼ ਤੁਹਾਨੂੰ ਸਾਰਿਆਂ ਨੂੰ ਕਹਿਣਾ ਬਹੁਤ ਜ਼ਰੂਰੀ ਆ। ਅੱਜ ਦੀ ਤਰੀਕ ਦੇ ਵਿੱਚ ਜੇ ਤੁਸੀਂ ਕੰਮ ਕਰਵਾ ਰਹੇ ਹੈਗੇ ਆ ਤਾਂ ਮੇਕ ਸ਼ੋਰ ਕਰੋ ਕਿ US ਬੇਸਡ ਏਜੰਟ ਜਿਹੜਾ ਹੈਗਾ ਉਹ ਤੁਹਾਡਾ ਕੰਮ ਕਰ ਰਿਹਾ ਹੈਗਾ। ਪੈਸੇ ਨੂੰ $150 ਦੇ ਸਸਤੇ ਦੇ ਪਿੱਛੇ ਨਾ ਜਾਓ, ਔਰ ਕੰਮ ਜਿਹੜਾ ਹੈਗਾ ਉਹ ਅਪਰੂਵਡ ਏਜੰਟ ਕੋਲੋਂ ਕਰਵਾਓ, ਔਰ ਜਿਹੜਾ ਸਹੀ ਹੈਗਾ ਉਹ ਕਰਵਾਓ। ਯਾਰ ਆਪਾਂ ਇਹਨਾਂ ਕੰਟਰੀਆਂ ਦੇ ਵਿੱਚ ਆਏ ਸੀਗੇ ਇਹ ਕਰਕੇ ਕਿ ਸਾਡੇ ਨਾਲ ਉੱਥੇ ਜਿੱਦਾਂ ਦਾ ਧੱਕਾ ਹੁੰਦਾ, ਉੱਥੇ ਜਿੱਦਾਂ ਲੋਕਾਂ ਦੇ ਨਾਲ ਹੁੰਦਾ, ਉੱਥੇ ਡਰਾਈਵਰ ਲਾਇਸੈਂਸ ਤੁਸੀਂ ਘਰ ਬੈਠੇ ਆ ਤੁਹਾਡਾ ਡਰਾਈਵਰ ਲਾਇਸੈਂਸ, ਮਤਲਬ ਉਹ ਚੀਜ਼ਾਂ ਅੱਜ ਇੱਥੇ ਕਰਨੀਆਂ ਸ਼ੁਰੂ ਹੋ ਗਈਆਂ। ਮਤਲਬ ਮੈਂ ਹੈਰਾਨੀ ਵਾਲੀ ਗੱਲ ਸੀਗੀ ਜਿਹੜਾ ਵਿਨ ਵੈਰੀਫਿਕੇਸ਼ਨ ਦਾ ਆ, ਇਹ ਹਮੇਸ਼ਾ ਸੀਗਾ ਕਿ ਵਿਨ ਵੈਰੀਫਿਕੇਸ਼ਨ ਜਿਹੜਾ ਆ ਇਹ ਮਤਲਬ ਹੁੰਦਾ ਹੈ ਕਿ ਜਿਹੜਾ ਵਿਨ ਵੈਰੀਫਾਇਰ ਆ ਉਹਦਾ ਬਕਾਇਦਾ ਲਾਇਸੈਂਸ ਹੁੰਦਾ, ਉਹਦਾ ਬਕਾਇਦਾ ਸਾਰਾ ਕੁਝ ਹੁੰਦਾ। ਤੁਸੀਂ ਕਿਸੇ ਵੀ ਏਜੰਟ ਨਾਲ ਕੰਮ ਕਰਦੇ ਆ, ਤੁਸੀਂ ਉਹਦਾ ਲਾਇਸੈਂਸ ਨੰਬਰ ਪੁੱਛੋ ਕਿ ਤੁਹਾਡਾ DMV ਤੋਂ ਲਾਇਸੈਂਸ ਇਸ਼ੂ ਹੈ, ਤੁਹਾਡਾ ਲਾਇਸੈਂਸ ਨੰਬਰ ਕੀ ਹੈਗਾ। ਤੁਹਾਡੇ ਪੇਪਰ ਦੇ ਉੱਤੇ ਬਕਾਇਦਾ ਉਹਨਾਂ ਦਾ ਲਾਇਸੈਂਸ ਨੰਬਰ ਹੋਣਾ ਚਾਹੀਦਾ। ਰਾਜਕਰਨ ਮੈਂ ਪ੍ਰੂਫਸ ਦੇਖੇ ਹੈਗੇ ਆ ਜਿੱਥੇ ਕਿ ਇੱਕ ਜਿਹੜਾ ਪੇਜ ਹੈਗਾ ਆ ਉਹਦੀਆਂ ਜਦੋਂ ਤੁਸੀਂ ਵਿਨ ਵੈਰੀਫਾਈ ਕਰਦੇ ਆ ਤੇ ਉਹਦੇ ਵਿੱਚ ਵਾਈਟ ਆਊਟ ਦੇ ਨਾਲ ਹੀ ਸਾਰਾ ਕੁਝ ਇੱਕੋ ਹੀ ਫਾਰਮ ਦੇ ਉੱਤੇ, ਜਿਹੜੇ ਫਾਰਮ DMV ਦੇ ਐਕਸਪਾਇਰ ਹੋ ਚੁੱਕੇ ਫਾਰਮ ਹੈ ਜਿਹੜੇ ਅੱਜ ਯੂਜ਼ ਨਹੀਂ ਹੋ ਰਹੇ, ਉਹਨਾਂ ਦੇ ਉੱਤੇ ਹੀ ਵਿਨ ਵੈਰੀਫਾਈ ਹੋ ਰਿਹਾ, ਉਹਨਾਂ ਦੇ ਉੱਤੇ ਉਹ ਦੁਬਾਰਾ ਸੇਮ ਵਿਨ ਆ, ਉਹਦੇ ਤੇ ਡਿਫਰੈਂਟ ਡੇਟਸ ਹੈਗੀਆਂ ਡਿਫਰੈਂਟ। ਅੱਛਾ ਫਿਰ ਡੇਟਸ ਜਦੋਂ ਪਾਉਂਦੇ ਆ ਉਹ ਇੰਡੀਆ ਵਾਲੇ ਫਾਰਮੈਟ ਦੇ ਵਿੱਚ ਡੇਟਸ ਪਾਉਂਦੇ ਆ। ਹੁਣ 12/29/2024 ਉਹ 29 ਮਤਲਬ ਉਹ ਮਹੀਨਾ ਜੇ ਆਇਆ ਹੀ ਨਹੀਂ ਹੈਗਾ ਜਿਹੜੀਆਂ ਕਿ ਤੁਸੀਂ ਵਿਨ ਵੈਰੀਫਿਕੇਸ਼ਨ ਦੇ ਤਰੀਕਾ, ਔਰ ਉਹ ਬਹੁਤ ਜ਼ਿਆਦਾ ਵੱਡੇ ਇਸ਼ੂ ਦੇ ਵਿੱਚ ਫਸ ਸਕਦੇ ਹੋ ਤੁਸੀਂ। ਪਲੀਜ਼ ਹੱਥ ਜੋੜ ਕੇ ਬੇਨਤੀ ਆ ਕਿ ਜੇ ਤੁਹਾਨੂੰ ਏਦਾਂ ਸੇਵਿੰਗ ਨਹੀਂ ਹੁੰਦੀ, ਏਦਾਂ ਤੁਸੀਂ ਬੜੀ ਵੱਡੀ ਮੁਸੀਬਤ 'ਚ ਫਸ ਸਕਦੇ ਆ, ਬੜੀ ਵੱਡੀ ਪ੍ਰੋਬਲਮ 'ਚ ਫਸ ਸਕਦੇ ਆ। ਜਿਹੜਾ ਤੁਹਾਡਾ ਬੰਦਾ ਜਿਹਦੇ ਕੋਲੋਂ ਤੁਸੀਂ ਕੰਮ ਕਰਾ ਰਹੇ ਆ ਪਰਮਿਟਿੰਗ ਦਾ, ਮੇਕ ਸ਼ੋਰ ਉਹਨਾਂ ਦਾ ਲਾਇਸੈਂਸ ਉਹਨਾਂ ਦੇ ਨਾਂ ਤੇ ਆ, ਮੇਕ ਸ਼ੋਰ ਉਹ ਪ੍ਰੋਪਰ ਢੰਗ ਦੇ ਨਾਲ ਆਥੋਰਾਈਜ਼ ਹੈਗੇ ਕੰਮ ਕਰਨ ਦੇ, ਮੇਕ ਸ਼ੋਰ ਕਿ ਤੁਹਾਡੀ ਜਿਹੜੀ ਠੀਕ ਆ ਪ੍ਰਾਈਸ ਤੁਸੀਂ ਆਪਣੀ ਕਰੋ ਹੈ ਨਾ, ਪ੍ਰਾਈਸ ਤੁਸੀਂ ਬਾਹਰ ਜਾਓ ਦੇਖੋ, ਪਰ ਪ੍ਰਾਈਸ ਦਾ ਮਤਲਬ ਇਹ ਨਹੀਂਗਾ ਕਿ ਤੁਸੀਂ ਜਿੱਥੇ ਕੋਈ 1000 ਦਾ ਕੰਮ ਕਰ ਰਿਹਾ ਉੱਥੇ ਤੁਹਾਨੂੰ 200 'ਚ ਕਰਕੇ ਦੇ ਰਿਹਾ ਤੇ ਉਹ ਸਹੀ ਦੇ ਰਿਹਾ ਕਰਕੇ। ਸੋ ਇਹ ਜ਼ਰੂਰੀ ਨਹੀਂਗਾ, ਠੀਕ ਹੈ ਨਾ। ਸੋ ਪਲੀਜ਼ ਇਹ ਚੀਜ਼ਾਂ ਮੇਰੇ ਧਿਆਨ 'ਚ ਆਈਆਂ ਹੈਗੀਆਂ ਪਿਛਲੇ ਮਹੀਨੇ ਦੇ ਵਿੱਚ ਕਿ ਕਾਫੀ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਇਸ ਵੇਲੇ ਗਲਤ ਹੋ ਰਹੀਆਂ ਹੈਗੀਆਂ। ਸੋ ਪਲੀਜ਼ ਜੇ ਇਹਨਾਂ ਚੀਜ਼ਾਂ ਨੂੰ ਧਿਆਨ ਦਿਓ। ਠੀਕ ਆ, ਬਿਜ਼ਨਸ ਉੱਤੇ ਥੱਲੇ ਜਾਣਾ ਡਿਫਰੈਂਟ ਕਹਾਣੀ ਹੈਗੀ ਆ, ਇੰਡਸਟਰੀ ਇਕਨੋਮੀ ਡਾਊਨ ਹੈਗੀ ਆ, ਪਰ ਇਹਦਾ ਇਹ ਮਤਲਬ ਨਹੀਂ ਸ਼ਾਰਟਕਟਸ ਇੰਨੇ ਲੈ ਲਓ ਕਿ ਜਿਹੜੇ ਸ਼ਾਰਟਕਟਸ ਆ ਉਹ ਤੁਹਾਡੇ ਬਿਲਕੁਲ ਹੀ ਏਦਾਂ ਲੱਗੇ ਕਿ ਜਿੱਦਾਂ ਬਸ ਤੁਸੀਂ ਹੁਣ ਕਹਿੰਦੇ ਨਹੀਂ ਆਪਣੇ ਪੰਜਾਬੀ 'ਚ ਥੁੱਕ ਪਾਲਿਸ਼ੀ ਕੀਤੀ ਆ ਵੀ ਠੀਕ ਆ ਸਰ ਗਿਆ ਪੇਪਰ ਹੋ ਗਏ, ਮਤਲਬ ਉਹ ਪੇਪਰ ਨਹੀਂ ਹੈਗੇ। ਔਰ ਜਿਹੜੀ ਇੱਕ ਹੋਰ ਰਾਜਕਰਨ ਮੈਂ ਚਲੋ ਇੱਥੇ ਆਪਾਂ ਵਿਚਾਰ ਲੈ ਲੈਣੇ ਸਾਰਿਆਂ ਦੇ, ਤੇ ਪਰ ਇੱਕ ਹੋਰ ਜਿਹੜੀ ਗੱਲ ਹੈਗੀ ਆ ਉਹ ਵੀ ਮੈਂ ਜ਼ਰੂਰ ਕਰਨੀ ਚਾਹੂੰਗਾ ਜਿਹੜੀ ਕਿ ਡਰੱਗ ਟੈਸਟਿੰਗ ਦੇ ਮਾਮਲੇ 'ਚ ਹੈਗੀ ਆ। ਸਾਡੇ ਵੀਰਾਂ ਭੈਣ ਭਰਾ ਨੂੰ ਅੱਜ ਦੀ ਤਰੀਕ ਦੇ ਵਿੱਚ ਜੇ ਅੱਜ ਕਹੀਏ ਅਸੀਂ ਤੇ ਅਸੀਂ ਇਹ ਦੇਖ ਰਹੇ ਹਾਂ ਕਿ ਬਹੁਤ ਜ਼ਿਆਦਿਆਂ ਨੂੰ ਪ੍ਰੀ ਇੰਪਲੋਇਮੈਂਟ ਡਰੱਗ ਟੈਸਟ ਤੋਂ ਪਹਿਲਾਂ ਕਲੀਅਰਿੰਗ ਹਾਊਸ ਦੀ ਕੁਐਰੀ ਕਰਨੀ ਰਿਕੁਆਇਰਡ ਹੈਗੀ ਆ। ਜੇ ਕਲੀਅਰਿੰਗ ਹਾਊਸ ਦੇ ਵਿੱਚ ਜਿਹੜਾ ਆ ਉਹ ਤੁਸੀਂ ਕੁਐਰੀ ਨਹੀਂ ਕੀਤੀ, ਤੁਹਾਡਾ ਡਰਾਈਵਰ ਪ੍ਰੋਹਿਬਿਟਡ ਹੈਗਾ, ਮੰਨ ਲਓ ਕਲੀਅਰਿੰਗ ਹਾਊਸ ਦੇ ਵਿੱਚ ਉਹ ਡਰਾਈਵਰ ਪ੍ਰੋਹਿਬਿਟਡ ਹੈਗਾ, 2 ਮਹੀਨੇ 4 ਮਹੀਨੇ ਪਹਿਲਾਂ ਉਹ ਪੋਜ਼ਿਟਿਵ ਆਇਆ ਸੀ ਪਰ ਉਹ ਕਦੀ ਵੀ ਡਾਕਟਰ ਉਹਦੇ ਕੋਲ ਸੈਪ ਦੇ ਕੋਲ ਨਹੀਂ ਗਿਆ ਤੇ ਉਹ ਡਰਾਈਵਰ ਪ੍ਰੋਹਿਬਿਟਡ ਹੈਗਾ, ਉਹਦਾ ਤੁਸੀਂ ਅੱਜ ਡਰੱਗ ਟੈਸਟ ਕਰਵਾ ਕੇ ਉਹਦਾ ਨੈਗੇਟਿਵ ਆ ਜਾਊਗਾ, ਤੁਸੀਂ ਉਹਨੂੰ ਟਰੱਕ ਤੇ ਚੜਾ ਦਿਓ, ਉਹ ਜਦੋਂ ਵੀ ਕਿਸੇ ਵੀ ਸਕੇਲ ਤੇ ਪੁੱਲ ਹੋਇਆ ਉਹ ਪ੍ਰੋਹਿਬਿਟਡ ਡਰਾਈਵਰ ਦੇ ਤਹਿਤ ਤੁਹਾਡੀ ਕੰਪਨੀ ਨੂੰ $12,500 ਮਿਨੀਮਮ ਜਿਹੜਾ ਜੁਰਮਾਨਾ ਆ।
ਮਿਨੀਮਮ ਉਹ ਤੋਂ ਸ਼ੁਰੂ ਹੁੰਦਾ ਆ, ਸੋ ਅਪਵਰਡ ਜਾਂਦਾ ਆ ਪ੍ਰੋਹਿਬਿਟਡ ਡਰਾਈਵਰ ਨੂੰ ਹਾਇਰ ਕਰਨਾ। ਸੋ ਉਹਦੇ ਵਿੱਚ ਜੇ ਤੁਸੀਂ ਉਹ ਨਹੀਂ ਕਰਦੇ, ਆਪਣੀ ਕੁਐਰੀ ਨਹੀਂ ਪੁੱਲ ਕਰਦੇ ਤੇ ਡਰਾਈਵਰ ਨੂੰ ਟਰੱਕ ਦੇ ਦਿੰਦੇ ਆ, ਤੇ $12,500 ਤੋਂ ਜੁਰਮਾਨਾ ਸ਼ੁਰੂ ਹੁੰਦਾ ਹੈ ਪ੍ਰੋਹਿਬਿਟਡ ਡਰਾਈਵਰ ਦਾ। ਔਰ ਇਹ ਵੀ ਦੱਸਦੇ ਆ ਸਤੰਬਰ 18 ਤੋਂ ਆਲਰੇਡੀ ਇਹ ਲਾਗੂ ਹੋ ਚੁੱਕਾ ਆ ਕਿ ਜੇ ਤੁਹਾਡਾ ਸੈਪ ਜਾਂ ਤੁਸੀਂ ਪੋਜ਼ਿਟਿਵ ਆਏ ਹੈਗੇ ਆ, ਜੇ ਤੁਸੀਂ ਸੈਪ ਦੇ ਕੋਲ ਨਹੀਂ ਜਾਂਦੇ, ਕਲਾਸ A ਲਾਇਸੈਂਸ ਹੋਲਡਰ ਹੈਗੇ ਆ ਔਰ ਤੁਸੀਂ ਸੈਪ ਦੇ ਕੋਲ ਨਹੀਂ ਜਾਂਦੇ ਵਿਦਿਨ 60 ਡੇਜ਼ ਆਫ ਯੂਰ ਪੋਜ਼ਿਟਿਵਿਟੀ, ਜੇ ਪੋਜ਼ਿਟਿਵ ਆਉਣ ਤੋਂ 60 ਦਿਨ ਦੇ ਵਿੱਚ ਤੁਸੀਂ ਸੈਪ ਦੇ ਕੋਲ ਨਹੀਂ ਜਾਂਦੇ ਔਰ ਸੈਪ ਤੁਹਾਡਾ ਉੱਥੇ ਕਲੀਅਰਿੰਗ ਹਾਊਸ ਦੇ ਵਿੱਚ ਨਹੀਂ ਪਾਉਂਦਾ ਕਿ ਉਹ ਆਲਰੇਡੀ ਤੁਹਾਡੇ ਸੈਪ ਕੋਲ ਚਲਾ ਗਿਆ, ਤੇ ਤੁਹਾਡਾ ਲਾਇਸੈਂਸ ਜਿਹੜਾ ਆ ਆਟੋਮੈਟਿਕਲੀ ਕਲਾਸ A ਤੋਂ ਕਲਾਸ C ਕਨਵਰਟ ਹੋ ਜਾਣਾ ਆ। ਸੋ ਇਹ ਨਾ ਸੋਚੋ ਕਿ ਆਪਾਂ 6 ਮਹੀਨੇ ਪਰੇ ਕਿਤੇ ਕੰਮ ਕਰ ਲਾਂਗੇ ਤੇ ਕਲਾਸ A ਲਾਇਸੈਂਸ ਬਣਿਆ ਰਹੂਗਾ। ਹੁਣ ਆਟੋਮੈਟਿਕਲੀ ਤੁਹਾਡਾ ਜਿਹੜਾ ਲਾਇਸੈਂਸ ਹੈਗਾ ਉਹ ਕਲਾਸ A ਤੋਂ ਕਲਾਸ C ਚ ਕਨਵਰਟ ਹੋ ਜਾਣਾ ਆਫਟਰ 60 ਡੇਜ਼। ਜੀ ਜੀ ਬਿਲਕੁਲ। ਸੋ ਸਰੋਤਿਓ ਤੁਸੀਂ ਕਾਲ ਕਰ ਸਕਦੇ ਹੋ, ਟੈਲੀਫੋਨ ਨੰਬਰ ਹੈਗਾ 408-272-5200 4082725200। ਸੋ ਜਿਸੇ ਤਰ੍ਹਾਂ ਰਮਨ ਜੀ ਜਿਸ ਤਰ੍ਹਾਂ ਤੁਸੀਂ ਕਰ ਰਹੇ ਸੀ ਵੀ ਫਰਾਡ ਬਹੁਤ ਹੋ ਰਿਹਾ, ਇੱਕ ਪੰਜਾਬੀ ਹੁਣ ਬੰਦਾ ਫੜਿਆ ਗਿਆ, ਓਹਾਇਓ ਦੀ ਟਰੱਕਿੰਗ ਕੰਪਨੀ ਆ, ਉਹਦਾ ਮਾਲਕ, ਉਹਨੂੰ ਜੇਲ੍ਹ ਹੋਈ ਆ, ਇਲੀਗਲੀ ਕੰਸੋਲੀਡੇਟ ਕਰਦੇ ਸੀ ਲੋਡਸ ਤੇ ਡਿਲੀਵਰ ਵੀ ਨਹੀਂ ਕਰਦੇ ਸੀ, ਚੋਰੀ ਵੀ ਕਰਦੇ ਸੀਗੇ। ਇਹ ਅੱਜ ਦੀ ਖਬਰ ਆ, CD ਲਾਈਵ ਸਰਚ ਕਰ ਲਿਓ। ਤੇ ਓਹਾਇਓ ਦੀ ਟਰੱਕਿੰਗ ਕੰਪਨੀ ਦੇ ਮਾਲਕ ਗੈਰੀ ਪੁੱਲਰ, ਗੁਰਤੇਜ ਸਿੰਘ ਜਿਹਦਾ ਨਾਮ ਦੱਸਿਆ ਗਿਆ, ਵੀ ਸਤੰਬਰ 11 2024 ਨੂੰ 12 ਮਹੀਨਿਆਂ ਦੀ ਸਜ਼ਾ ਹੋਈ ਆ, 3 ਸਾਲਾਂ ਦੀ ਸੁਪਰਵਾਈਜ਼ਡ ਰਿਲੀਜ਼, $100 ਸਪੈਸ਼ਲ ਅਸੈਸਮੈਂਟ ਤੇ 100 ਆਵਰਸ ਆਫ ਕਮਿਊਨਿਟੀ ਸਰਵਿਸ। ਇਹ US ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਆਫਿਸ ਆਫ ਇੰਸਪੈਕਟਰ ਜਨਰਲ ਉਹਨਾਂ ਨੇ ਰਿਪੋਰਟ ਜਾਰੀ ਕੀਤੀ ਆ। ਕਹਿੰਦੇ ਪਈ ਗੈਰੀ ਸਿੰਘ ਨੇ ਫਰਵਰੀ 2024 ਦੇ ਵਿੱਚ ਵਾਇਰ ਫਰਾਡ ਚਾਰਜਸ ਦੇ ਅਧੀਨ ਆਪਣੇ ਆਪ ਨੂੰ ਦੋਸ਼ੀ ਮੰਨਿਆ ਹੈਗਾ। ਅਪ੍ਰੈਲ 2018 ਤੋਂ ਲੈ ਕੇ ਮਈ 2022 ਤੱਕ ਇਹਨਾਂ ਨੇ ਜਿਹੜੇ ਲੋਡ ਡਿਲੀਵਰ ਕੀਤੇ, ਉਹ ਕਹਿੰਦੇ ਵੀ ਜਾਂ ਤਾਂ ਕਈ ਵਾਰੀ ਡਿਲੀਵਰ ਨਹੀਂ ਕੀਤੇ, ਜਾਂ ਜਿਹੜੇ ਪ੍ਰੀਮੀਅਮ ਰੇਟ ਦੇ ਉੱਤੇ ਲੋਡ ਲਏ ਸੀ, ਜਿੱਦਾਂ ਜ਼ਿਆਦਾ ਪ੍ਰਾਈਸ ਦੇ ਉੱਤੇ, ਵੀ ਅਸੀਂ ਸਿਰਫ ਤੁਹਾਡਾ ਹੀ ਸਮਾਨ ਲੈ ਕੇ ਜਾਣਾ। ਪਰ ਕੀ ਕਰਦੇ ਸੀ, ਉਹਨੂੰ ਸੀਲ ਤੋੜ ਕੇ ਹੋਰਨਾਂ ਦਾ ਵੀ ਸਮਾਨ ਵਿੱਚ ਪਾ ਲੈਂਦੇ ਸੀ, ਟਾਈਮ ਸਿਰ ਡਿਲੀਵਰ ਨਹੀਂ ਕਰਦੇ ਸੀ। ਕਈਆਂ ਦਾ ਸਮਾਨ ਚੋਰੀ ਹੋਇਆ, ਜਿੱਦਾਂ ਬਾਥ ਐਂਡ ਬੋਡੀ ਵਰਕਸ ਕੰਪਨੀ ਦਾ, ਐਮਾਜ਼ੋਨ ਦਾ। ਤੇ ਜਦੋਂ ਇਨਵੈਸਟੀਗੇਟਰਸ ਗਏ, ਉਹਨਾਂ ਦੇ ਹੀ ਵੇਅਰ ਹਾਊਸ ਦੇ ਵਿੱਚੋਂ ਇੱਕ ਲੋਡ ਜਿਹੜਾ ਚੋਰੀ ਹੋਇਆ ਸੀ, ਉਹਦੇ 10 ਪੈਲਟ ਸੀਗੇ, ਉਹ ਵਰਥ $230,000 ਦੇ, ਉਹ ਬਾਥ ਐਂਡ ਬੋਡੀ ਵਰਕਸ ਦੇ, ਉਹ ਉੱਥੋਂ ਲੱਭੇ। ਇਸ ਤੋਂ ਬਿਨਾਂ ਹੋਰ ਵੀ ਜਿਹੜਾ ਸਮਾਨ ਆ ਵੱਖ ਕੰਪਨੀਆਂ ਦਾ ਉੱਥੋਂ ਲੱਭਿਆ। ਬਿਲਕੁਲ। ਸੋ ਦੇਖੋ ਵੀ 10 ਪੈਲਟ ਵਿੱਚੋਂ ਗਾਇਬ ਕੀਤੇ ਹੋਏ ਸੀਗੇ। 2018 ਦਾ ਗੱਲ ਆ, ਕਹਿੰਦੇ ਵੀ ਸੈਂਟਾ ਕਲੋਰੀਟਾ ਤੋਂ ਓਹਾਇਓ ਨੂੰ ਜਾਣਾ ਸੀਗਾ ਲੋਡ, ਬਾਥ ਐਂਡ ਬੋਡੀ ਵਰਕਸ ਦਾ, ਤੇ ਸੀਲ ਕਹਿੰਦੇ ਵੀ ਉਦਾਂ ਜਦੋਂ ਉੱਥੇ ਪਹੁੰਚੀ ਤਾਂ ਲੱਗੀ ਹੋਈ ਸੀਗੀ, ਤੇ ਬਾਅਦ ਚ ਪਤਾ ਲੱਗਾ ਜਦ ਖੋਲ ਕੇ ਵੀ 10 ਪੈਲਟ ਦਾ ਜਿਹੜਾ ਪ੍ਰੋਡਕਟ ਜਿਹਦੀ ਕੀਮਤ ਤਕਰੀਬਨ $2,30,000 ਸੀ, ਉਸ ਦੇ ਵਿੱਚੋਂ ਮਿਸਿੰਗ ਸੀਗਾ। ਲਾ ਐਨਫੋਰਸਮੈਂਟ ਨੇ ਸਰਚ ਵਾਰੰਟ ਐਗਜ਼ੀਕਿਊਟ ਕੀਤਾ ਕੋਲੰਬਸ ਓਹਾਇਓ ਦੇ ਇਹਨਾਂ ਦੇ ਜਿਹੜਾ ਕਾਰਗੋ ਸੋਲਿਊਸ਼ਨ ਐਕਸਪ੍ਰੈਸ ਵੇਅਰ ਹਾਊਸ ਦੇ ਵਿੱਚ, ਤੇ ਜਿਹੜੇ 10 ਪੈਲਟ ਮਿਸਿੰਗ ਸੀਗੇ ਉੱਥੋਂ ਉਹਨਾਂ ਨੂੰ ਲੱਭੇ। ਤੇ ਇਸ ਤੋਂ ਇਲਾਵਾ ਹੋਰ ਪੈਲਟ ਜਿਹੜੇ ਚੋਰੀ ਦੇ ਸਮਾਨ ਦੇ ਸੀਗੇ, ਮਲਟੀਪਲ ਸ਼ਿਪਮੈਂਟਸ ਜਿਹੜੀਆਂ ਐਮਾਜ਼ੋਨ ਤੋਂ ਆ ਰਹੀਆਂ ਸੀਗੀਆਂ, ਓਹਾਇਓ ਨੂੰ ਜਾਣੀਆਂ ਸੀ, ਉੱਥੋਂ ਜਿਹੜਾ ਇਹ ਕੀਤਾ। ਨਕਲੀ ਸੀਰੀਅਲ ਨੰਬਰਸ ਲਾਉਣੇ, ਪੇਪਰ ਵਰਕ ਨੂੰ ਆਲਟਰ ਕਰਨਾ, ਉਸ ਦੇ ਵਿੱਚ ਜਿਹੜੀਆਂ ਹੇਰਾ ਫੇਰੀਆਂ ਜਿਹੜੀਆਂ ਉਹ ਕਰਦੀਆਂ, ਇਸ ਤਰੀਕੇ ਦੇ ਨਾਲ ਜਿਹੜਾ ਇਹ ਹੋਇਆ। ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਐਪਲੀਕੇਸ਼ਨ ਦੇ ਵਿੱਚ ਗੈਰੀ ਭੁੱਲਰ ਹੁਣੀ ਕਹਿੰਦੇ ਆ ਵੀ ਜਿਹੜਾ ਭੁੱਲਰ ਟਰਾਂਸਪੋਰਟ ਗਰੁੱਪ ਆ ਉਹ ਅਫੀਲੀਏਟਡ ਨਹੀਂ ਹੈਗਾ FMCS ਰੈਗੂਲੇਟਡ ਕੰਪਨੀਜ਼ ਦੇ ਨਾਲ। ਬਲਕਿ ਫੈਕਟ ਇਹ ਸੀਗਾ ਵੀ ਇਹਨਾਂ ਦੀ ਜਿਹੜੀ ਆ ਕਾਰਗੋ ਸੋਲਿਊਸ਼ਨ ਐਕਸਪ੍ਰੈਸ ਦੇ ਨਾਲ ਅਫੀਲੀਏਸ਼ਨ ਸੀਗੀ ਰੂਡ ਹੌਕ ਟਰਾਂਸਪੋਰਟੇਸ਼ਨ ਤੇ ਸ਼ੋਰ ਟਾਈਮ ਕੈਰੀਅਰ ਦੇ ਨਾਲ ਵੀ। ਸੋ ਇਹ ਜਿਹੜੀ ਪੂਰੀ ਇੰਸਪੈਕਟਰ ਜਨਰਲ ਜਿਹੜੇ DOT ਦੇ ਆ, ਉਹਨਾਂ ਦੇ ਆਫਿਸ ਦੇ ਦੁਆਰਾ ਇਹ ਇਨਵੈਸਟੀਗੇਸ਼ਨ ਕੰਡਕਟ ਜਿਹੜੀ ਉਹ ਕੀਤੀ ਗਈ ਸੀ। ਸੋ ਇਹ ਇੱਕ ਕਹਾਣੀ ਇੱਦਾਂ ਦੀਆਂ, ਅਸੀਂ ਇਹ ਨਹੀਂ ਕਹਿੰਦੇ ਵੀ ਸਾਰੀ ਸਾਡੀ ਕਮਿਊਨਿਟੀ ਦੇ ਹੀ ਹੋਣਗੇ, ਹੋਰ ਬਾਕੀ ਕਮਿਊਨਿਟੀ ਵਾਲੇ ਵੀ ਇੱਦਾਂ ਦੇ ਜਿਹੜੇ ਉਹ ਕਰੀ ਜਾਂਦੇ ਆ। ਸ਼ਿਪਰਸ ਨੂੰ ਡੀਫਰਾਡ ਜਿਹੜਾ ਉਹ ਲਗਾਤਾਰ ਹੋ ਰਿਹਾ, ਤੇ ਹੁਣ ਆਪਣੇ ਸਾਹਮਣੇ ਹੀ ਆ ਵੀ ਕਿੰਨੀ ਜ਼ਿਆਦਾ ਇਸ ਟਾਈਮ ਸਕੀਮਾਂ ਜਿਹੜੀਆਂ ਉਹ ਚੱਲਦੀਆਂ, ਕਿਸ ਤਰੀਕੇ ਦੇ ਨਾਲ ਹੇਰਾ ਫੇਰੀਆਂ ਜਿਹੜੀਆਂ ਉਹ ਚੱਲ ਰਹੀਆਂ। ਇਸੇ ਕਰਕੇ ਕਿਤੇ ਨਾ ਕਿਤੇ ਇੰਡਸਟਰੀ ਦਾ ਵੀ
ਹਾਲਾਤ ਜਿਹੜੇ ਉਹ ਮਾੜੇ ਹੁੰਦੇ ਜਾ ਰਹੇ ਆ। ਜੀ ਰਮਨ ਜੀ। ਇਹ ਜਿਹੜੀ ਕੰਮ ਹੈਗਾ ਨਾ, ਇਹ ਬਹੁਤ ਪੁਰਾਣਾ ਹੈਗਾ। ਕੰਸੋਲੀਡੇਸ਼ਨ ਦਾ ਕੰਮ ਜਿਹੜਾ ਨਾ, ਇਹ ਬੜਾ ਲੀਗਲ ਵੀ ਹੈਗਾ ਔਰ ਬੜਾ ਪੁਰਾਣਾ ਵੀ ਹੈਗਾ। ਇਹਨੂੰ ਬਹੁਤ, ਅਸੀਂ 96 ਦੇ ਵਿੱਚ ਜਦੋਂ ਕੰਪਨੀ ਸ਼ੁਰੂ ਕੀਤੀ ਸੀ, ਪਹਿਲਾਂ ਸਾਡਾ ਕੰਮ ਕੰਸੋਲੀਡੇਸ਼ਨ ਦਾ ਹੀ ਕੰਮ ਸੀਗਾ। ਪਰ ਉੱਥੇ ਤੁਸੀਂ ਸ਼ਿਪਰ ਦੀ ਇਜਾਜ਼ਤ ਦੇ ਨਾਲ ਕੰਸੋਲੀਡੇਸ਼ਨ ਕਰਦੇ ਆ, ਜਿੱਥੇ ਕਿ ਸ਼ਿਪਰ ਤੁਹਾਨੂੰ 1 ਪੈਲਟ 2 ਪੈਲਟ ਦਿੰਦਾ ਆ ਔਰ ਚੀਪ ਰੇਟ ਦੇ ਉੱਤੇ ਉਹਨੇ ਉਹ ਪੈਲਟ ਜਿਹੜਾ ਆ ਨਿਊਯਾਰਕ ਕ੍ਰਾਸ ਕੰਟਰੀ ਪਹੁੰਚਾਉਣਾ ਹੁੰਦਾ। ਸੋ ਉੱਥੇ ਕੰਸੋਲੀਡੇਸ਼ਨ ਹੁੰਦੀ ਹੈ, ਜਿੱਦਾਂ ਫਾਰਵਰਡ ਏਅਰ ਅੱਗੇ ਕੰਪਨੀਆਂ, ਹੋਰ ਕੰਪਨੀਆਂ ਆ, ਟੀਮ ਏਅਰ ਹੈਗੀ ਆ, ਹੋਰ ਕੰਪਨੀਆਂ ਬਹੁਤ ਹੈਗੀਆਂ ਜਿਹੜੀਆਂ ਕਿ ਕੰਸੋਲੀਡੇਸ਼ਨ ਦਾ ਕੰਮ ਕਰਦੀਆਂ, ਲਾਈਨ ਹਾਲ ਕਰਦੀਆਂ। ਸੋ ਇਹ ਜਿਹੜੀ ਬਿਜ਼ਨਸ ਹੈਗਾ, ਮਾਡਲ ਹੈਗਾ, ਇਹ ਬੜਾ ਪੁਰਾਣਾ ਹੈਗਾ। ਇਸ ਬਿਜ਼ਨਸ ਮਾਡਲ ਦੇ ਵਿੱਚ ਇਹ ਕੰਮ ਚੱਲਦਾ ਆ ਰਿਹਾ ਹੈਗਾ ਔਰ ਖਾਸ ਕਰਕੇ ਲਾਸ ਐਂਜਲਸ ਏਰੀਆ ਦੇ ਵਿੱਚ ਕੰਮ ਬਹੁਤ ਵੱਡੀ ਲੈਵਲ ਤੇ ਹੁੰਦਾ ਹੈਗਾ ਕੰਸੋਲੀਡੇਸ਼ਨ ਦਾ। ਪਰ ਇਸ ਕੰਸੋਲੀਡੇਸ਼ਨ ਦੇ ਕੰਮ ਦੇ ਵਿੱਚ ਕਈਆਂ ਨੇ ਇਹਦੇ ਵਿੱਚ ਜਿਹੜੀ ਆ ਉਹ ਚੀਜ਼ ਨੂੰ ਫੜ ਲਿਆ ਕਿ ਜਿੱਥੇ ਤੁਹਾਨੂੰ ਕੋਈ ਮਹਿੰਗਾ ਲੋਡ ਮਿਲਿਆ ਹੈਗਾ, ਲੇਕਿਨ ਉਹ ਸ਼ਿਪਰ ਚਾਹੁੰਦਾ ਹੈਗਾ ਕਿ ਉਹ ਸਿੰਪਲੀ ਉਹਨਾਂ ਦਾ ਲੋਡ ਹੀ ਲੈ ਕੇ ਜਾਣਾ ਹੋਵੇ, ਉਹਨਾਂ ਦਾ ਲੋਡ ਹੀ ਲੈ ਕੇ ਜਾਣਾ ਆ। ਈਵਨ ਜਿਹੜੇ ਰਾਜਕਿਰਨ, ਇਹ ਜਿਹੜੇ ਟ੍ਰੇਲਰ ਹੈਗੇ ਆ, ਇਹ ਡਬਲ ਸਟੈਕ ਟ੍ਰੇਲਰ ਵੀ ਹੁੰਦੇ ਆ। ਉਹਨਾਂ ਦੇ ਉੱਪਰ ਡਬਲ ਅੰਦਰ ਛੱਤ ਇੱਕ ਹੋਰ ਹੁੰਦੀ ਹੈ, ਉੱਤੇ ਡਬਲ ਫਰੇਟ ਚਲਾ ਜਾਂਦਾ। ਜਦੋਂ ਹਲਕਾ ਫਰੇਟ ਹੁੰਦਾ ਉਹ ਡਬਲ ਸਟੈਕ ਵੀ ਹੋ ਜਾਂਦਾ ਹੈ, ਉੱਪਰ ਫਲੋਰ ਬਣ ਜਾਂਦੀ ਆ। ਇਹ ਬੜਾ, ਇਹਦੇ ਵਿੱਚ ਬਹੁਤ ਕੁਝ ਹੁੰਦਾ ਆ, ਬੜੇ ਮਹਿੰਗੇ ਲੋਡ ਬਣ ਜਾਂਦੇ ਆ, ਕਿਉਂਕਿ ਜਦੋਂ 2 4 ਪੈਲਟ ਇਕੱਠੇ ਕਰਕੇ ਇੱਕ ਟਰੱਕ ਦੇ ਵਿੱਚ ਜਾਂਦੇ ਆ ਤੇ ਉਹ ਲਾਈਨ ਹਾਲ ਉਹਨੂੰ ਕਹਿੰਦੇ ਆ। ਸੋ ਉਹਦੇ ਵਿੱਚ ਜਦੋਂ ਤੁਹਾਨੂੰ ਸ਼ਿਪਰ ਕੰਸੈਂਟ ਦੇ ਰਿਹਾ ਹੈਗਾ, ਉਹ ਸੀਲ ਲਾ ਰਿਹਾ ਹੈਗਾ, ਤੇ ਉਹ ਸੀਲ ਦਾ ਫਿਰ ਇਸ ਤਰ੍ਹਾਂ ਹੁੰਦਾ ਕਿ ਸੀਲ ਤੋੜੀ ਨਹੀਂ ਜਾਂਦੀ। ਉਹ ਲੌਕ ਥੱਲਿਓਂ ਉਹਦੀਆਂ ਜਿਹੜੀਆਂ ਜਦੋਂ ਆਪਾਂ ਟ੍ਰੇਲਰ ਦੇ ਪਿੱਛੇ ਲੌਕ ਲਾਉਂਦੇ ਆ ਨਾ, ਉਹਦੀ ਨਟਸ ਆ ਉਹ ਬਾਹਰੋਂ ਅੰਦਰ ਨੂੰ ਹੁੰਦੇ ਆ, ਤਾਂ ਕਿ ਅੰਦਰੋਂ ਜਦੋਂ ਕੋਈ ਲੌਕ ਲੱਗ ਗਿਆ ਤੇ ਉਹ ਖੁੱਲਦੇ ਨਹੀਂਗੇ। ਪਰ ਇੱਥੇ ਪਹਿਲਾਂ ਹੀ ਟ੍ਰੇਲਰ ਦੇ ਜਿਹੜੇ ਨਟਸ ਆ ਉਹ ਉਲਟੇ ਕਰ ਦਿੱਤੇ ਜਾਂਦੇ ਆ, ਬਾਹਰੋਂ ਖੁੱਲਣ ਵਾਲੇ ਕਰ ਦਿੱਤੇ ਜਾਂਦੇ ਆ। ਸੋ ਜਦੋਂ ਸੀਲ ਲੱਗ ਜਾਂਦੀ ਆ, ਉਦੋਂ ਟ੍ਰੇਲਰ ਦਾ ਜਿਹੜਾ ਉਹ ਲੌਕ ਆ, ਹੈਂਡਲ ਆ, ਉਹਨੂੰ ਹੀ ਸਕਰੂ ਖੋਲ ਦਿੱਤੇ ਜਾਂਦੇ ਆ ਤੇ ਉਹਨਾਂ ਗੇਟ ਡੋਰ ਖੁੱਲ ਜਾਂਦਾ। ਲੋਡ ਜਿਹੜਾ ਵਿੱਚ ਲੱਦ ਕੇ ਉਹਨੂੰ ਟ੍ਰਾਂਸਫਰ ਕਰਕੇ ਮੁੜ ਕੇ ਉੱਥੇ ਜਾ ਕੇ ਦੁਬਾਰਾ ਫਿਰ ਉਦਾਂ ਹੀ ਜਿਹੜਾ ਤੁਹਾਡਾ ਟ੍ਰੇਲਰ ਲੌਕ ਆ ਉਹ ਬੰਦ ਕਰ ਦਿੱਤਾ ਜਾਂਦਾ। ਸੋ ਇਹ ਚੀਜ਼ਾਂ ਜਿਹੜੀਆਂ ਇਹ ਕਾਫੀ ਸਮੇਂ ਤੋਂ ਹੋ ਰਹੀਆਂ ਹੈਗੀਆਂ, ਚੱਲ ਰਹੀਆਂ ਹੈਗੀਆਂ। ਪਰ ਜਿਹੜਾ ਹੁਣ ਚੋਰੀ ਦਾ ਮਾਮਲਾ ਹੈਗਾ ਜਾਂ ਕੋਈ ਫਰੇਟ ਵਿੱਚੋਂ ਚੋਰੀ ਕਰ ਲੈਣਾ ਜਾਂ ਇਹ ਕਰ ਲੈਣਾ, ਇਹ ਤਾਂ ਫਿਰ ਐਕਸੈਪਸ਼ਨਲ ਹੈਗਾ ਆ। ਔਰ ਇਹ ਨਹੀਂ ਹੈਗਾ ਕਿ ਸਿਰਫ ਸਾਡੀ ਕਮਿਊਨਿਟੀ ਕਰ ਰਹੀ ਹੈਗੀ ਆ, ਬਹੁਤ ਜ਼ਿਆਦੀਆਂ ਕਮਿਊਨਿਟੀਜ਼ ਜਿਹੜੀਆਂ ਕਰ ਰਹੀਆਂ ਹੈਗੀਆਂ। ਔਰ ਮੈਂ ਕਮਿਊਨਿਟੀ ਦੀ ਗੱਲ ਨਹੀਂ ਕਰੂੰਗਾ, ਪਰ ਟਰੱਕਿੰਗ ਇੰਡਸਟਰੀ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਔਰ ਬਹੁਤ ਵੱਡੇ ਪੱਧਰ ਦੇ ਉੱਤੇ ਕੰਮ ਚੱਲਦਾ ਹੈਗਾ। ਜੀ, ਆਪਣੇ ਨਾਲ ਸੀਰੀਅਲ ਨੰਬਰ ਤੇ ਪੇਪਰ ਵਰਕ ਸਾਰਾ ਆਲਟਰ ਕਰਦੇ ਸੀ ਜੀ। ਆਪਣੇ ਜਿਹੜੇ ਇਸ ਟਾਈਮ ਕਾਲਰਸ ਜਿਹੜੇ ਜੁੜ ਰਹੇ, ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਜੁੜੇ ਨੇ ਆਪਣੇ ਨਾਲ ਅਮਰੀਕ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ, ਆਪਣਾ ਵਿਨ ਵੈਰੀਫਿਕੇਸ਼ਨ ਦੀ ਗੱਲ ਕਰ ਰਹੇ ਸੀਗੇ ਨਾ ਜੀ। ਤੇ ਵਿਨ ਵੈਰੀਫਿਕੇਸ਼ਨ ਮੈਂ ਜਿੰਨੀ ਵਾਰ ਵੀ ਕਰਾਇਆ ਹੈਗਾ, ਮੈਂ ਡੀਐਮਵੀ ਤੋਂ ਕਰਾਉਣਾ ਰਿਹਾ। ਜਿੱਦਾਂ ਸਾਡੇ ਇੱਥੇ ਸੈਕਰਾਮੈਂਟੋ, ਵੈਸਟ ਸੈਕਰਾਮੈਂਟੋ 'ਚ ਟਰੱਕਿੰਗ ਦੀ ਡੀਐਮਵੀ ਹੈਗੀ ਆ ਅਲੱਗ ਤੋਂ, ਉੱਥੇ ਟਰੱਕ ਲੈ ਜਾਓ, ਉਹ ਫ੍ਰੀ 'ਚ ਵਿਨ ਵੈਰੀਫਾਈ ਕਰਕੇ ਦਿੰਦੇ ਆ। ਤੇ ਮੈਨੂੰ ਲੱਗਦਾ ਕਿ ਬਾਕੀ ਸ਼ਹਿਰਾਂ ਦੇ ਵਿੱਚ ਵੀ ਏਦਾਂ ਦੀ ਸਹੂਲਤ ਜ਼ਰੂਰ ਹੋਊਗੀ। ਪੈਸੇ ਦੀ ਤਾਂ ਇਹ 'ਚ ਕੋਈ ਗੱਲ ਹੀ ਨਹੀਂ। ਤੁਸੀਂ ਡੀਐਮਵੀ ਲੈ ਕੇ ਜਾਓ, ਆਪਣਾ ਟਰੱਕ ਉਹਨਾਂ ਤੋਂ ਵੈਰੀਫਾਈ ਕਰਾਓ, ਟ੍ਰੇਲਰ ਵੈਰੀਫਾਈ ਕਰਾਉਣਾ ਉਹ ਉਹਨਾਂ ਤੋਂ ਕਰਾਓ, ਤੇ ਨਾਲੇ ਕੋਈ ਚੱਕਰ ਹੀ ਨਹੀਂ ਕਿ ਗਲਤ ਆ ਜਾਂ ਸਹੀ ਆ। ਜੀ ਬਿਲਕੁਲ ਜੀ, ਸਾਰੀਆਂ ਜਿਹੜੀਆਂ ਕਮਰਸ਼ੀਅਲ ਡੀਐਮਵੀਜ਼ ਹੈਗੀਆਂ ਉਹਨਾਂ ਦੇ ਵਿੱਚ ਸਰਵਿਸ ਅਵੇਲੇਬਲ ਹੈਗੀ ਆ। ਫਰੈਜ਼ਨੋ ਵੀ ਹੈਗੀ, ਸਾਰੀਆਂ ਡੀਐਮਵੀਜ਼ ਦੇ ਵਿੱਚ ਅਵੇਲੇਬਲ ਹੈਗੀ ਆ। ਪਰ ਅਸੀਂ ਆਪਣੀ ਸਹੂਲਤ ਦੇਖ ਲੈਂਦੇ ਆ, ਅਸੀਂ ਆਪਣਾ ਟਾਈਮ ਦੇਖ ਲੈਂਦੇ ਆ। ਡੀਐਮਵੀ ਬੰਦ ਹੈਗੀ ਆ, ਕੁਝ ਨਹੀਂ ਕਰ ਸਕਦੇ। ਮੈਂ ਗੱਲ ਕਰ ਰਿਹਾ ਕਿ ਜਿਹੜੀ ਵਿਨ ਵੈਰੀਫਿਕੇਸ਼ਨ ਜਿਹੜੀ ਵੀਡੀਓ ਕਾਲ ਤੇ ਹੁੰਦੀ ਆ, ਉਹਦੀ ਗੱਲ ਕਰ ਰਿਹਾ ਕਿ ਟਰੱਕ ਤੁਹਾਡਾ ਕਿਤੇ ਖੜਾ ਹੈਗਾ, ਵਿਨ ਵੈਰੀਫਾਇਰ ਕਿਤੇ ਹੈਗਾ ਆ, ਉਹਦਾ ਲਾਇਸੈਂਸ ਨਹੀਂ ਹੈਗਾ ਉੱਤੇ, ਉਹਦੇ ਪੇਪਰ ਵਰਕ ਦੇ ਉੱਤੇ ਲਾਇਸੈਂਸ ਨਹੀਂ ਭਰਿਆ ਹੈਗਾ, ਤੇ ਉਹ ਵਿਨ ਵੈਰੀਫਿਕੇਸ਼ਨ ਨੂੰ ਜਾਇਜ਼ ਮੰਨਿਆ ਜਾਂਦਾ ਆ। ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਨਾਂ ਨਾਲ ਧਿਆਨ ਦੇਈਏ। ਡੈਫੀਨਿਟਲੀ ਯੂ ਆਰ ਰਾਈਟ, ਡੀਐਮਵੀ ਦੇ ਵਿੱਚ ਫ੍ਰੀ ਸਰਵਿਸ ਅਵੇਲੇਬਲ ਹੈਗੀ ਆ। ਥੈਂਕ ਯੂ ਅਮਰੀਕ ਜੀ। ਥੈਂਕ ਯੂ। ਗੁਰਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਇੱਥੇ ਬਰੈਂਪਟਨ ਤੋਂ ਬੋਲਦਾ, ਅੰਟਾਰੀਓ ਤੋਂ ਨਾ ਜੀ। ਜੀ ਭਾਜੀ, ਸਾਡੇ ਨਾ 2021 ਜਿੱਥੇ ਡਰਾਈਵਿੰਗ ਸਕੂਲ ਫੜੇ ਸੀ ਨਾ, ਫੇਕ ਸੀ, ਨਕਲੀ, ਉਹਨਾਂ ਦਾ ਹੁਣ ਕੋਰਟ ਦਾ ਫੈਸਲਾ ਆਇਆ। ਆਪਣੇ ਭਾਈਚਾਰੇ ਦੇ 6 ਆ ਨਾ ਬੈਕਗਰਾਉਂਡ ਵਾਲੇ, ਉਹਨਾਂ ਨੂੰ ਜੇਲ੍ਹ ਹੋਣੀ ਹੈ ਨਾ, ਹੁਣ ਉਹਨਾਂ ਨੂੰ ਸਜ਼ਾ ਹੋਣੀ ਆ। ਉਹਨਾਂ ਨੇ ਭਾਜੀ ਦੇਖੋ ਪਿਛਲੇ 10 ਸਾਲ 'ਚ ਇੱਥੇ ਨਕਲੀ ਲਾਇਸੈਂਸ ਐਕਸਪੀਰੀਅੰਸ ਪਾ ਕੇ ਇੰਨਾ ਬਣਾਤਾ, ਇੰਨੇ ਡਰਾਈਵਰ ਟਰੱਕਾਂ ਦੇ ਰੋਡ ਤੇ ਚਾੜ੍ਹਤੇ, ਕਾਰਾਂ ਦੇ, ਉਹਨੂੰ ਕਿੰਨਾ ਨੁਕਸਾਨ ਕਰ ਰਹੇ, ਕਿੰਨੇ ਲੋਕਾਂ ਨੂੰ ਉਹ ਮਾਰ ਰਹੇ ਆ। ਹੁਣ ਉਹ ਗਿਲਟੀ ਹੋ ਗਏ ਆ ਜੀ ਕੋਰਟ ਦੇ ਵਿੱਚ, ਹੈ ਨਾ।
ਆਪਣੇ ਭਾਈਚਾਰੇ ਦਾ ਕਾਫੀ ਨਾਮ ਬਦਨਾਮ ਹੋ ਰਿਹਾ ਜੀ 2 ਨੰਬਰ ਦੇ ਕੰਮਾਂ 'ਚ। ਰੀਅਲ ਸਟੇਟ 'ਚ ਲੈ ਲਓ, ਮੋਰਗੇਜ 'ਚ ਲੈ ਲਓ, ਬਾਰਡਰਾਂ 'ਤੇ ਲੈ ਲਓ, ਸਕੂਲਾਂ ਡਰਾਈਵਿੰਗ ਸਕੂਲਾਂ ਦਾ ਦੇਖ ਲਓ ਕੀ ਹਾਲ ਹੈ ਜੀ। ਜਦੋਂ ਅਸੀਂ ਹੁਣ ਅਮਰੀਕਾ 'ਚ, ਅਸੀਂ ਵੀ ਕੈਨੇਡਾ ਤੋਂ ਆਉਂਦੇ ਭਾਜੀ, ਜਦੋਂ ਇੱਥੇ ਐਕਸੀਡੈਂਟ ਹੋਏ ਦੇਖਦੇ ਆ ਨਵੇਂ ਬੱਚਿਆਂ ਦੇ ਜਾਂ ਕਿੱਦਾਂ, ਭਾਜੀ ਉਹਨਾਂ ਕੋਲ ਤਾਂ ਕੋਈ ਐਕਸਪੀਰੀਅੰਸ ਹੀ ਹੈ ਨਹੀਂ, ਕੋਈ ਲੈਣਾ ਨਹੀਂ ਦੇਣਾ ਨਹੀਂ। $7500 'ਚ ਲਾਇਸੈਂਸ ਬਣਾ ਕੇ ਦੇਈ ਜਾਂਦੇ ਸੀ ਟਰੱਕ ਦਾ ਜੀ। ਹੁਣ ਜੇ ਤੁਹਾਡੇ ਮੁਲਕ ਸਖਤੀ ਕਰਨ ਥੋੜੀ ਇਸ ਚੀਜ਼ ਤੇ, ਅਮਰੀਕਾ ਵਾਲੇ ਬਾਰਡਰ ਤੇ ਇਹਨਾਂ ਦੇ ਲਾਇਸੈਂਸ ਚੈੱਕ ਹੁਣ ਤਾਂ ਅੱਧਿਆਂ ਦੇ ਫੇਕ ਨਿਕਲਣੇ ਜੀ। ਸਾਡੇ ਅੰਟਾਰੀਓ 'ਚ ਜਿਹੜੇ ਬਣਦੇ ਆ ਜੀ, ਇੱਥੇ ਬਹੁਤ ਭਾਈ ਸਾਡੇ 2 ਨੰਬਰ ਦਾ ਕੰਮ ਅੰਟਾਰੀਓ ਚੱਲਦਾ ਜੀ, ਖਾਸ ਕਰਕੇ ਟਰੱਕਿੰਗ 'ਚ। ਲੋਡ ਚੋਰੀ, 2 ਮੁੰਡੇ ਕੱਲ ਵੀ ਫੜ ਹੋਏ ਆ, ਅੱਗੇ ਵੀ ਕਿੰਨਾ ਕਾਰਗੋ ਚੋਰੀ ਹੋ ਰਿਹਾ ਜੀ, ਹੈ ਨਾ। ਵਿੱਚੇ ਭਾਜੀ ਮਿਲੀ ਭੁਗਤ ਤੇ ਕੰਪਨੀਆਂ ਵੀ ਹੈਗੀਆਂ ਇਨਵੋਲਵ ਇਸ ਚੀਜ਼ ਦੇ ਵਿੱਚ। ਇੰਸ਼ੋਰੈਂਸ ਤੋਂ ਕਲੇਮ ਲੈਣ ਲਈ ਘਾਟੇ 'ਚ ਜਾ ਰਹੀਆਂ ਜੀ। ਇਹਨਾਂ ਨੂੰ ਹੁਣ ਬੈਂਕਰਾਊਟ ਹੋ ਰਹੀਆਂ, ਜਿੱਦਾਂ ਭਾਜੀ ਉਹਨੇ ਅਕਸਰ ਦੱਸਦੇ ਆ ਨਾ ਹਾਲਾਤ ਜੋ ਹੋ ਰਹੇ ਆ ਟਰੱਕਿੰਗ ਦੇ, ਇਹ ਆਪ ਵੀ ਭਾਜੀ ਰਲ ਮਿਲ ਕੇ ਚੋਰੀ ਕਰਾ ਰਹੇ ਆ ਜੀ। ਜੀ ਹਾਂਜੀ। ਥੈਂਕ ਸਹੀ ਹੈ ਯੂ ਜੀ। ਜੀ। ਥੈਂਕ ਯੂ ਜੀ Thank ਬਿਲਕੁਲ, ਜਿੱਥੇ ਸਕੂਲਾਂ ਵਾਲਿਆਂ ਦਾ ਵੀ ਕਸੂਰ ਪੂਰਾ ਆ ਤੇ ਉੱਥੇ ਜਿਹੜੇ ਲੈਣ ਵਾਲੇ ਉਹਨਾਂ ਦਾ ਵੀ ਪੂਰਾ ਆ। ਤੇ ਕੱਲ ਨੂੰ ਤੁਸੀਂ ਇੱਕ ਬੰਬ ਜਿਹੜਾ ਆ ਉਹਨੂੰ ਚਲਾ ਰਹੇ ਆ, ਤੁਸੀਂ ਕਿਸੇ ਨੂੰ ਮਾਰੋਗੇ ਔਰ ਆਪ ਵੀ ਮਰੋਗੇ, ਹੈ ਨਾ। ਤੇ ਹੋ ਰਿਹਾ ਠੀਕ ਹੈ ਰਮਨ ਜੀ ਕਿ ਨਹੀਂ? ਹਰਜੋਤ ਜੀ ਵੀ ਇਨਐਕਸਪੀਰੀਅੰਸ ਜਾਂ ਉਸ ਹਿਸਾਬ ਦੇ ਨਾਲ ਕਰਕੇ ਤਾੜੀ ਇੱਕ ਹੱਥ ਨਾਲ ਨਹੀਂ, ਦੋਨਾਂ ਨਾਲ ਹੀ ਜਿਹੜੀ ਉਹ ਵੱਜ ਰਹੀ ਆ। ਲੈਣ ਵਾਲੇ ਵੀ ਆ, ਦਵਾਉਣ ਵਾਲੇ ਵੀ ਆ, ਪਰ ਇਹ ਟੋਟਲੀ ਮਾੜੀ ਚੀਜ਼ ਆ। ਕਈ ਵਾਰੀ ਇਹੀ ਨਹੀਂ ਪਤਾ ਹੁੰਦਾ ਨਾ ਰਮਨ ਜੀ, ਹਰਜੋਤ ਜੀ, ਵੀ ਉਸ ਡਰਾਈਵਰ ਦੇ ਇਰਦ ਗਿਰਦ ਕਈ ਵਾਰੀ ਤੁਹਾਡਾ ਆਪਣਾ ਪਰਿਵਾਰ ਵੀ ਹੋ ਸਕਦਾ ਹੈ ਨਾ। ਸੋ ਇਹ ਭਾਈ ਜਿਹੜਾ ਬਚ ਕੇ ਚੱਲਣ ਵਾਲੀ ਗੱਲ ਆ। ਸੇਫਟੀ ਜਿਹੜੀ ਉਹ ਬਹੁਤ ਜ਼ਿਆਦਾ ਜ਼ਰੂਰੀ ਜਿਹੜੀ ਉਹ ਚਾਹੀਦੀ ਆ, ਫੋਕਸ ਹੋਣਾ ਚਾਹੀਦਾ ਉਸ ਚੀਜ਼ ਦੇ ਉੱਤੇ। ਪਰ ਆਪਣੇ ਕਾਲੇਪਨ ਨੇ, ਜਲਦੀ ਅਮੀਰ ਹੋਣ ਦੇ ਮਾਮਲੇ 'ਚ, ਕਰਜ਼ੇ ਜਲਦੀ ਲਾਉਣ ਦੇ ਮਾਮਲੇ 'ਚ ਆਪਾਂ ਬਹੁਤ ਸਾਰੀਆਂ ਜਿਹੜੀਆਂ ਅਣਗਹਿਲੀਆਂ, ਗਲਤੀਆਂ ਜਿਹੜੀਆਂ ਆ ਜਿਹੜੀਆਂ ਉਹ ਕਰ ਰਹੇ ਆ, ਜੋ ਕਿ ਜਾਨਲੇਵਾ ਸਾਬਤ ਹੋ ਰਹੀਆਂ ਆ। ਤੇ ਭਾਈ ਬਚ ਕੇ ਚੱਲੋ। ਹੁਣ ਜੇ ਬਾਅਦ 'ਚ ਇਹ ਵੀ ਆਪਾਂ ਦੇਖਿਆ ਰਮਨ ਜੀ, ਹਰਜੋਤ ਜੀ, ਕਿੰਨੀ ਵਾਰੀ ਜਦੋਂ ਕੋਈ ਇੱਦਾਂ ਦੇ ਸਕੂਲ ਵਾਲਾ ਜਾਂ ਕੋਈ DMV ਵਾਲਾ ਇੱਦਾਂ ਦਾ ਫੜਿਆ ਜਾਂਦਾ ਆ, ਫਿਰ ਉਹਦੇ ਅੰਡਰ ਜਿਹਨੇ ਸਹੀ ਢੰਗ ਨਾਲ ਵੀ ਪਾਸ ਕੀਤਾ ਹੁੰਦਾ ਉਹਦਾ ਵੀ ਕੈਂਸਲ ਕਰਕੇ ਦੁਬਾਰਾ ਉਤੋਂ ਕਰਵਾਇਆ ਜਾਂਦਾ ਆ, ਜਿਹੜਾ ਉਹ ਲਿਆ ਜਾਂਦਾ। ਸੋ ਭਾਈ ਇਦਾਂ ਦੀਆਂ ਚੀਜ਼ਾਂ ਤੋਂ ਬਚਤ ਰੱਖੋ, ਉਹੀ ਚੀਜ਼ ਚੰਗੀ ਆ ਜੀ। ਬਿਲਕੁਲ ਰਾਜਕਰਨ, ਮੈਂ ਇੱਥੇ ਇੱਕ ਗੱਲ ਦੱਸ ਦਿਆਂ ਕਿ ਜਿਹੜੀ ਆਪਾਂ ਹੁਣੇ ਮੈਂ ਗੱਲ ਕਰਕੇ ਹਟਿਆ ਸੀ, ਮੈਂ ਦੁਬਾਰਾ ਉੱਤੇ ਜ਼ੋਰ ਦੇ ਕੇ ਕਹਿਣੀ ਚਾਹੁੰਦਾ ਵੀ ਕੋਈ ਵੀ ਕੰਪਨੀ ਜਿਹੜੀ ਤੁਹਾਨੂੰ ਵੇਚਣ ਦੀ, ਖਰੀਦਣ ਦੀ ਗੱਲ ਚੱਲ ਰਹੀ ਹੈਗੀ ਆ, ਕੰਪਨੀ ਦਾ MC ਨੰਬਰ ਵੇਚਣ ਦੀ ਗੱਲ ਚੱਲ ਰਹੀ ਹੈਗੀ ਆ, ਪਲੀਜ਼ ਪਲੀਜ਼ ਪਲੀਜ਼, ਜੇ ਤੁਸੀਂ ਕੁਝ ਕਰਨਾ ਹੈ ਤਾਂ ਪ੍ਰੋਪਰ ਗਾਈਡੈਂਸ, ਪ੍ਰੋਪਰ ਵਕੀਲ, ਪ੍ਰੋਪਰ ਸਾਰਾ ਕੁਝ ਕਰੋ। ਜਿਹੜੀਆਂ ਕੰਪਨੀਆਂ ਖਰੀਦ ਰਹੇ ਹੈਗੇ, ਲੋਕੀ ਕੈਸ਼ ਦੇ ਕੇ ਖਰੀਦ ਜਾਂਦੇ ਹੈਗੇ ਆ। ਸਾਡੇ ਇੱਥੇ ਲੋਕਲੀ ਇੱਕ ਹੋਇਆ ਹੈਗਾ, ਕੰਮ ਹੋਇਆ ਹੈਗਾ ਮੈਨੂੰ ਪਿਛਲੇ ਮਹੀਨੇ ਦੇ ਵਿੱਚ 2 ਜਾਂ 3 ਜਿਹੜੇ ਐਸੀਆਂ ਕਾਲਸ ਆਈਆਂ ਹੈਗੀਆਂ ਜਿਨ੍ਹਾਂ ਦੀਆਂ ਕੰਪਨੀਆਂ ਦੇ ਨਾਲ ਇਹ ਹੋਇਆ ਹੈਗਾ। ਬਾਏ ਦਾ ਟਾਈਮ ਤੁਸੀਂ ਕੁਝ ਕਰਨ ਨੂੰ ਤਿਆਰ ਹੁੰਦੇ ਆ, ਉਹ ਕਹਿ ਦਿੰਦੇ ਜੀ ਅਸੀਂ ਕਾਰਪੋਰੇਸ਼ਨ ਦਾ ਟ੍ਰਾਂਸਫਰ ਕਰਤੀ ਸੀ CPA ਨੂੰ ਨਾਲ ਲੈ ਕੇ। ਉਹ ਕੁਛ ਨਹੀਂ ਹੈਗਾ, ਕਾਰਪੋਰੇਸ਼ਨ ਦਾ ਕੋਈ ਮਤਲਬ। ਤੁਹਾਡਾ MC ਨੰਬਰ, ਤੁਹਾਡੀ ਅਥਾਰਟੀ ਜਿਹੜੀ ਆ, ਉਹ ਬਹੁਤ ਚੀਜ਼ਾਂ ਹੈਗੀਆਂ। ਔਰ ਇਹਦੇ ਵਿੱਚ ਮੈਂ ਸ਼ਾਇਦ ਮੈਨੂੰ ਚੰਗੀ ਤਰ੍ਹਾਂ ਜੇ ਹੈ ਨਹੀਂ, ਇਹ ਮੈਂ ਗੱਲ ਕਰਾਂਗਾ ਅਗਲੀ ਵਾਰੀ ਵੀ, ਕੁਝ ਚੀਜ਼ਾਂ ਟ੍ਰਾਂਸਫਰੇਬਲ ਨਹੀਂ ਹੈਗੀਆਂ। ਸੋ ਜਿਹੜੀ ਅਥਾਰਟੀ ਆ ਉਹ ਤੁਹਾਡੀ ਹੈਗੀ ਆ। ਬਾਏ ਦਾ ਟਾਈਮ ਜਦੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡੇ ਨਾਲ ਕੀ ਹੋ ਰਿਹਾ ਹੈਗਾ, ਤੁਹਾਡੇ ਉੱਤੇ 6-7 ਕਲੇਮ ਹੋ ਜਾਂਦੇ ਆ। ਜਿਹੜੀ ਇੱਕ ਮੇਰੇ ਕੋਲ ਕਾਲ ਲਾਸਟ ਮੰਥ ਆਈ ਹੈਗੀ ਆ, ਉਹਦੇ ਵਿੱਚ 9 ਲੋਡ ਮਹੀਨੇ ਦੇ ਵਿੱਚ ਉਹਨਾਂ ਦੇ ਚੋਰੀ ਹੋ ਚੁੱਕੇ ਸੀ ਬਾਏ ਦਾ ਟਾਈਮ ਉਹਨਾਂ ਨੂੰ ਪਤਾ ਲੱਗਾ ਕਿ ਕੀ ਹੋ ਰਿਹਾ। ਤੇ ਉਹ ਤੁਹਾਡੇ ਨਾਂ ਤੇ ਪੈ ਜਾਣੇ, ਕਿਉਂਕਿ ਦੈਟ ਇਜ਼ ਯੋਰ ਅਥਾਰਟੀ, ਉਹ ਤੁਹਾਡੇ ਨਾਂ ਤੋਂ ਟ੍ਰਾਂਸਫਰ ਨਹੀਂ ਹੋਈ ਹੁੰਦੀ। ਕਹਿੰਦੇ ਕਿ ਅਸੀਂ ਉਹਨਾਂ ਨੂੰ, ਇੰਸ਼ੋਰੈਂਸ ਵੀ ਐਕਟਿਵ ਸੀਗੀ, ਅਸੀਂ ਉਹਨਾਂ ਨੂੰ ਉੱਦਾਂ ਦੇ ਦਿੱਤੀ ਵੀ ਚਲੋ ਮਹੀਨੇ ਦੀ ਤੁਹਾਨੂੰ ਐਕਟਿਵ ਦੇ ਦਿੰਦੇ ਆ, ਬਾਅਦ 'ਚ ਤੁਸੀਂ ਆਪਣੀ ਕਰਾ ਲਿਓ। ਸੋ ਡੋਂਟ ਟੇਕ ਦੈਟ ਰਿਸਕ। ਨਾ ਵੇਚੋ ਕਿਸੇ ਨੂੰ, ਨਾ ਖਰੀਦੋ ਕਿਸੇ ਦੀ, ਕਿਉਂਕਿ ਇੱਥੇ ਔਰ ਕਰਨ ਵਾਲੇ ਵੀ ਤੁਹਾਨੂੰ ਮੈਂ ਦੱਸ ਦਿਆਂ ਕਿ ਆਪਣੀ ਹੀ ਕਮਿਊਨਿਟੀ ਦੇ ਆ ਜੀ। ਆਪਣੇ ਅਗਲੇ ਕਾਲਰ ਨੇ ਅਰਵਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਆਪਣਾ ਨਾ ਰਮਨ ਭਾਜੀ ਨੂੰ ਕੁਐਸਚਨ ਵੀ ਸੀ ਤੇ ਨਾਲ ਆਪਣਾ ਰਾਤ ਦਾ ਐਕਸਪੀਰੀਅੰਸ ਸ਼ੇਅਰ ਕਰਨਾ। ਰਾਤੀ ਡੈਲਸ ਤੋਂ ਬਾਹਰ ਨਿਕਲਦਿਆਂ ਮੈਨੂੰ ਕੋ ਡਰਾਈਵਰ ਸੀ ਨਾਲ ਚਲਾ ਰਿਹਾ, ਪੁਲਿਸ ਵਾਲੇ ਨੇ ਪੁੱਲ ਕੀਤਾ, ਕਹਿੰਦਾ ਇੰਸਪੈਕਸ਼ਨ ਕਰਨੀ ਆ, ਨਾਲ ਟਰੱਕ ਸਟਾਪ ਤੇ ਲੈ ਗਿਆ। ਸੋ ਉਹਨੇ 1-1.5 ਘੰਟਾ ਲਾਇਆ ਇੰਸਪੈਕਸ਼ਨ ਕਰਨ ਨੂੰ, ਨਾਲ 2 ਪੁਲਿਸ ਵਾਲੇ ਹੋਰ ਸੱਦੇ, ਲੈਵਲ 1 ਦੀ ਇੰਸਪੈਕਸ਼ਨ ਕੀਤੀ, ਕੋਈ ਗਲਤੀ ਨਹੀਂ ਨਿਕਲੀ ਉੱਥੋਂ ਟਰੱਕ ਟਰੇਲੇ ਦੇ ਵਿੱਚ ਇੱਕ ਵੀ। ਸੋ ਬਾਅਦ ਦੇ ਵਿੱਚ ਉਹਨਾਂ ਨੇ ਆ ਕੇ ਵਾਇਲੇਸ਼ਨ ਦਿੱਤੀ ਵੀ ਮੇਰੀ ਰਜਿਸਟ੍ਰੇਸ਼ਨ ਐਕਸਪਾਇਰ ਆ, ਤੇ ਉਹ ਡਰਾਈਵਰ ਨੂੰ ਇੰਨੀ ਇੰਗਲਿਸ਼ ਜਾਂ ਕਿੱਦਾਂ ਨਹੀਂ ਸੀ ਆਉਂਦੀ। ਫਿਰ ਮੈਂ ਉਤਰ ਕੇ ਗਿਆ ਵੀ ਇਹ ਰਜਿਸਟ੍ਰੇਸ਼ਨ ਕਿੱਦਾਂ ਐਕਸਪਾਇਰ ਆ, ਪੇਪਰ ਹੈਗਾ ਸਾਰਾ ਕੁਝ। ਤੇ ਮੈਨੂੰ ਕਹਿੰਦਾ ਵੀ ਤੂੰ ਗੱਲ ਨਾ ਕਰ। ਮੈਂ ਕਿਹਾ ਵੀ ਮੈਂ ਤੇ ਗੱਲ ਕਰਨੀ ਆ ਨਾ, ਵੀ ਉਹਨਾਂ ਮੈਂ ਗੱਲ ਕੀਤੀ। ਫਿਰ ਮੈਂ ਉਹਦੇ ਤੇ ਪ੍ਰੈਸ਼ਰ ਪਾਇਆ ਵੀ ਜਿਹੜੀ ਰਜਿਸਟ੍ਰੇਸ਼ਨ ਆ ਮੈਂ 31 ਅਕਤੂਬਰ ਨੂੰ ਪੇ ਕੀਤੀ, ਮੇਰੇ ਤੋਂ ਰਿਸਿਪਟ ਵੀ ਹੈਗੀ ਸੀ ਸਾਰਾ ਕੁਝ।
ਤੇ ਉਹਨੂੰ ਮੈਂ ਸਾਰਾ ਕੁਝ ਦਿਖਾਇਆ ਵੀ ਆ ਸਾਰਾ ਕੁਝ ਹੈਗਾ ਆ, DMV ਨੇ ਦਿੱਤੀ ਆ ਮੈਨੂੰ ਪ੍ਰੂਫ ਕਰ ਵੀ ਆ ਨਾ ਵੀ ਗਲਤ ਕੌਣ ਇਹਦੇ ਵਿੱਚ। ਫਿਰ ਮੇਰੀ ਭਾਜੀ 9/11 ਨੂੰ ਇੰਸਪੈਕਸ਼ਨ ਹੋਈ ਸੀ ਅਲਕੋ ਸਕੇਲ ਦੇ ਉੱਤੇ, ਐਸੇ ਮਹੀਨੇ 10 ਦਿਨ ਪਹਿਲਾਂ। ਮੈਂ ਕਿਹਾ ਵੀ ਆਹ ਇੰਸਪੈਕਸ਼ਨ ਹੋਈ, ਪੇਪਰ ਦਿਖਾਇਆ, ਜੇ ਮੇਰੀ ਐਕਸਪਾਇਰ ਹੁੰਦੀ ਤੇ ਉਹ ਨਾ ਮੈਨੂੰ ਕਹਿੰਦੇ। ਮਤਲਬ ਜਾਣ ਕੇ ਹਰਾਸ ਕਰਨ ਵਾਲੀ ਗੱਲ। 11 ਵਜੇ ਰਾਤ ਨੂੰ ਕੱਢਿਆ, 12:30 ਵਜੇ ਛੱਡਿਆ, ਕੋਈ ਉਹਨੂੰ ਪ੍ਰੂਫ ਨਹੀਂ ਮਿਲਿਆ, ਕੋਈ ਕੁਝ ਨਹੀਂ। ਬਾਅਦ ਦੇ ਵਿੱਚ ਫਿਰ ਉਹਨੂੰ ਕੋਈ ਗੱਲ ਨਾ ਆਵੇ। ਮੈਂ ਕਿਹਾ ਮੈਨੂੰ ਗਲਤੀ ਤਾਂ ਦੱਸੋ ਨਾ, ਵੀ ਗਲਤੀ ਹੈ ਕਿਹਦੀ? ਮੇਰੀ ਹੈ ਨਹੀਂ, DMV ਨੇ ਪੇਪਰ ਦਿੱਤਾ ਆ, ਰਿਸਿਪਟ ਆ, DMV ਦਾ ਪੇਪਰ ਆ, ਜਾਂ ਤੇ ਕਹਿੰਦੇ DMV ਗਲਤ ਆ। ਤੇ ਇਹਦੇ ਵਿੱਚ ਭਾਜੀ ਕੀ ਹੋ ਸਕਦਾ? ਉਹ ਕਹਿੰਦਾ ਮੇਰੇ ਕੰਪਿਊਟਰ ਤੇ ਇਦਾਂ ਦੱਸਦਾ ਆ। ਭਾਜੀ ਉਹ ਜਿਹੜਾ ਤੁਸੀਂ ਆਪਾਂ ਕਈ ਵਾਰੀ ਹੋ ਜਾਂਦਾ ਕਿ ਆਪਾਂ ਲਾਸਟ ਮਿੰਟ ਜਦੋਂ ਰਿਨਿਊਅਲ ਭੇਜਦੇ ਆ ਜਾਂ ਲਾਸਟ ਮਿੰਟ ਆਪਾਂ ਕੰਮ ਕਰਦੇ ਹੈਗੇ ਆ, ਪਰਮਿਟ ਵਾਲਿਆਂ ਵੱਲੋਂ ਜਿਹੜਾ ਹੈ ਕੰਮ ਕੀਤਾ ਜਾਂਦਾ ਹੈ, ਕਈ ਵਾਰੀ ਅੱਗੇ ਪਿੱਛੇ ਹੋ ਜਾਂਦਾ ਹੈ, ਉਹਨਾਂ ਦੇ ਕੰਪਿਊਟਰ 'ਚ ਅਪਡੇਟ ਨਹੀਂ ਹੋਇਆ ਹੁੰਦਾ। ਜਾਂ ਮੈਂ ਡੀਟੇਲ ਦੇ ਵਿੱਚ ਇਸ ਮਾਮਲੇ ਦੇ ਵਿੱਚ ਮੈਂ ਤੁਹਾਨੂੰ ਕਹੂੰਗਾ ਕਿ ਮੈਂ ਨਹੀਂ ਪਤਾ ਹੈਗਾ ਮੈਨੂੰ, ਪਰ ਆਪਾਂ ਡੈਫੀਨੇਟਲੀ ਜਿਹੜਾ ਹੈ ਆਪਣੇ ਪਰਮਿਟਸ ਵਾਲੇ ਜਿਹੜੇ ਵੀ ਮੇਰੇ ਕੰਟੈਕਟ ਹੈਗੇ ਉਹਨਾਂ ਨਾਲ ਮੈਂ ਗੱਲ ਕਰਕੇ ਤੁਹਾਨੂੰ ਦੱਸ ਸਕਦਾ ਕਿ ਕੀ ਰੀਜ਼ਨ ਹੋ ਸਕਦਾ। ਮੋਸਟਲੀ ਇਹੋ ਹੀ ਰੀਜ਼ਨ ਆ ਕਿ ਕਿਉਂਕਿ ਇਹ ਸਾਰੀਆਂ DMVs ਜਿਹੜੀਆਂ ਆ ਇੱਕ ਦੂਜੇ ਨਾਲ ਕਨੈਕਟਡ ਨਹੀਂ ਹੈਗੀਆਂ। ਜਿਹੜੇ ਲਾਅ ਇਨਫੋਰਸਮੈਂਟ ਹੈ ਸਾਡੀ US ਦੀ ਬਹੁਤ ਵੱਡੀ ਟਰਸਟ ਦੀ ਹੈਗੀ ਹੈ ਕਿ ਸਾਡੇ ਜਿਹੜੇ ਡਿਪਾਰਟਮੈਂਟਸ ਆ ਆਪਸ ਦੇ ਵਿੱਚ ਟਰਾਂਸਪੋਰਟੇਸ਼ਨ ਵਾਲੇ ਇੰਟਰਕਨੈਕਟ ਨਹੀਂ ਹੈਗੇ, ਬਹੁਤ ਬਿਹਾਈਂਡ ਹੈਗੇ ਆ। ਸੋ ਇਸ ਕਰਕੇ ਕਈ ਵਾਰੀ ਇਨਫੋਰਮੇਸ਼ਨ ਜਿਹੜੀ ਇੱਕ ਥਾਂ ਤੇ ਅਪਡੇਟ ਹੋਈ ਹੁੰਦੀ ਆ, ਤੁਹਾਡੇ ਹੱਥ ਦੇ ਵਿੱਚ ਰਸੀਦ ਹੈਗੀ ਆ, ਉਹ ਚੀਜ਼ਾਂ ਜਿਹੜੀਆਂ ਆ ਉਹ ਦੂਜੇ ਬੰਨੇ ਅਪਡੇਟ ਨਹੀਂ ਹੋਈਆਂ ਹੁੰਦੀਆਂ। ਸੋ ਇਹ ਰੀਜ਼ਨ ਹੈਗਾ। ਪਰ ਇੱਥੇ ਲੱਗ ਰਿਹਾ ਕਿ ਹੀ ਜਸਟ ਉਹ ਇੱਕ ਬੰਦੇ ਦੀ ਆਪਣੀ ਆ ਕਿ ਮੈਂ ਖੜਾ ਕੀਤਾ ਟਰੱਕ, ਮੈਂ 1.5 ਘੰਟਾ ਖਰਾਬ ਵੀ ਕੀਤਾ ਤੇ ਮੈਨੂੰ ਮਿਲਿਆ ਕੁਛ ਨਹੀਂਗਾ, ਤੇ ਉਹ ਇੱਕ ਆਪਣਾ ਸਿਰਫ ਕੱਢਣ ਦੇ ਲਈ ਜਿਹੜਾ ਆ ਉਹ ਪਾ ਰਿਹਾ ਹੈਗਾ। ਹਾਂਜੀ ਹਾਂਜੀ। ਫਿਰ ਮੈਂ ਉਹਨੂੰ ਆਖਿਆ, ਮੈਂ ਕਿਹਾ ਜਿਹੜੀ ਆ ਇੰਸਪੈਕਸ਼ਨ ਹੋਈ ਮੇਰੀ 9/11 ਨੂੰ ਅਲਕੋ ਸਕੇਲ ਦੇ ਉੱਤੇ, ਕਿ ਉਹਨਾਂ ਨੇ ਕਹਿੰਦਾ ਉਹ ਬਾਕੀ ਚੰਗੀ ਤਰ੍ਹਾਂ ਚੈੱਕ ਨਹੀਂ ਕਰਦੇ। ਮੈਂ ਚੰਗੀ ਤਰ੍ਹਾਂ ਚੈੱਕ ਕਰਦਾ, ਲੈ ਉਹ ਗੱਲ ਹੀ ਨਹੀਂ ਬਣੀ ਹੈਗੀ ਕੋਈ ਉੱਥੋਂ। ਜੀ ਓਕੇ, ਥੈਂਕ ਯੂ ਰਵਿੰਦਰ ਜੀ, ਮਿਹਰਬਾਨੀ। ਥੈਂਕ ਯੂ। ਚਲੋ ਤੁਸੀਂ ਤਾਂ ਗੱਲ ਕਰ ਲਈ, ਕਈ ਵਾਰੀ ਬੰਦਾ ਡਰ ਜਾਂਦਾ, ਗੱਲ ਨਹੀਂ ਕਰਦਾ ਫਿਰ ਟਿਕਟ। ਸੋ ਇਹ ਮੈਂ ਇੰਸ਼ੋਰੈਂਸ ਵਾਲੇ ਮਾਮਲੇ 'ਚ ਵੀ ਦੇਖਿਆ ਕਈ ਵਾਰੀ ਰਮਨ ਜੀ, ਜਦੋਂ ਤੁਹਾਡਾ ਲਾਇਸੈਂਸ ਮੰਨ ਲਓ ਅੱਜ ਅਪਡੇਟ ਹੋ ਗਿਆ, ਕਈ ਵਾਰ 2 ਹਫ਼ਤੇ ਤੱਕ ਇੰਸ਼ੋਰੈਂਸ ਦੇ ਰੈਕਡ 'ਚ ਨਹੀਂ ਅਪਡੇਟ ਹੁੰਦਾ। ਈਵਨ ਦੋ ਕਹਿੰਦੇ ਹੈਗੇ ਅਸੀਂ ਸਾਰੇ ਕਨੈਕਟਡ ਆ, ਪਰ ਅਪਡੇਟ ਕਰਨ ਨੂੰ ਕਾਫੀ ਟਾਈਮ ਲਾਉਂਦੇ ਆ। ਜੀ ਅਮਰਜੀਤ ਜੀ, ਸਤਿ ਸ਼੍ਰੀ ਅਕਾਲ। ਚੰਨਾ ਭਰਾ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਵੈਲਕਮ ਬੈਕ ਅਮਨ ਭਾਜੀ। ਥੈਂਕ ਯੂ ਜੀ। ਆਪਾਂ ਗੱਲਾਂ ਗੱਲਾਂ ਕਰੀ ਦੀਆਂ ਵੀ ਫਰੇਟ ਨਾਲੇ ਸਪਾਈ ਚੇਨ ਨਾ। ਮੈਂ ਓਕਲੈਂਡ ਪੋਰਟ ਨੂੰ ਕੰਮ ਕਰਦਾ ਨਾ। ਮੈਂ ਜਿੱਦਾਂ ਇੱਕ ਦੇਖਿਆ ਵੀ ਨਾ ਕਿੱਦਾਂ ਜਿਹੜਾ ਵਾਰ ਮਿਡਲ ਈਸਟ ਜਿਹੜਾ ਹੋਇਆ ਵੀ ਸਪਾਈ ਚੇਨ ਤੇ ਨਾਲੇ ਫਰੇਟ ਤੇ ਨਾ ਫਰਕ ਪਿਆ। ਜਿੱਦਾਂ ਮੈਨੂੰ ਨਾ ਸਾਲ ਤੋਂ ਉੱਪਰ ਹੋ ਗਿਆ ਕੰਮ ਕਰਦੇ ਨੂੰ ਓਕਲੈਂਡ ਪੋਰਟ ਨੂੰ। ਪਿਛਲੇ 6-7 ਮਹੀਨੇ ਮੈਂ ਦੇਖਿਆ ਡਿਫਰੈਂਸ ਨਾ। ਸਾਡਾ ਜ਼ਿਆਦਾ ਕੰਮ ਜਿੱਦਾਂ ਹੈਗਾ ਵੀ 95% ਕਹਿ ਲਓ ਵੀ ਐਕਸਪੋਰਟ ਦਾ ਕੰਮ ਆ, 5% ਇਹਨਾਂ ਇੰਪੋਰਟ ਦਾ। ਜਦੋਂ ਅਸੀਂ ਹੁਣ ਨਾ ਫਰੇਟ ਲੈ ਕੇ ਜਾਂਦੇ ਹਾਂ, ਕੰਟੇਨਰ ਲੈ ਕੇ ਜਾਂਦੇ ਪੋਰਟ ਨੂੰ, ਜ਼ਿਆਦਾ ਵਾਰੀ ਦੇਖੀਦਾ ਵੀ ਇਹਨਾਂ ਸ਼ਿਪਾਂ ਲੇਟ ਆਉਂਦੀਆਂ ਉੱਧਰੋਂ ਨਾ ਈਸਟ ਵੱਲੋਂ ਨਾ, ਮਿਡਲ ਈਸਟ ਜਾਂ ਕਹਿ ਲਓ ਜਾਂ ਏਸ਼ੀਆ ਤੋਂ ਨਾ। ਆਪਾਂ ਨੂੰ ਜਿੱਦਾਂ ਮੈਂ ਇੱਕ ਦਿਨ ਪਿੱਛੇ ਆ ਕੇ ਉੱਥੇ ਜਿਹੜਾ ਕੰਮ ਕਰਦਾ ਵੀ ਸ਼ਿਪਾਂ ਕਾਹਦੇ ਲੇਟ ਆਉਂਦੀਆਂ, ਉਹਨੇ ਦੱਸਿਆ ਵੀ ਜਿਹੜਾ ਨਾ ਉੱਥੇ ਯਮਨ ਦੇ ਨਾਲ ਨਾ ਜਿਹੜਾ ਰਸਤਾ ਪੈਂਦਾ ਨਾ ਸ਼ਿਪਾਂ ਲਈ, ਉਹ ਰਸਤਾ ਜਿੱਦਾਂ ਸ਼ੋਰਟਕਟ ਹੈ ਸ਼ਿਪਾਂ ਲਈ ਬਣਾਇਆ ਉਹਨਾਂ ਨੇ। ਉਹ ਉੱਥੋਂ ਅਟੈਕ ਕਰਦੇ ਜਿਹੜੇ ਯਮਨ ਰੈਬਲ ਹੂਤੀ ਰੈਬਲਸ, ਉਹਨਾਂ ਨੇ ਅਟੈਕ ਸ਼ੁਰੂ ਕੀਤਾ। ਉਹਨਾਂ ਸ਼ਿਪਾਂ 'ਚ ਨਾ ਰਸਤਾ ਜਿਹੜਾ ਸ਼ੋਰਟਕਟ ਆ ਉਹ ਉਹਨਾਂ ਨੂੰ ਬਲਾਕ ਕੀਤਾ। ਉਹਦਾ ਜਿਹੜਾ ਰਸਤਾ ਬਲਾਕ ਹੋ ਕਰਕੇ ਸ਼ਿਪਾਂ ਨੂੰ 2 ਮਹੀਨਿਆਂ ਦਾ ਫਰਕ ਕਹਿੰਦੇ ਜ਼ਿਆਦਾ ਲੱਗਦਾ, ਜ਼ਿਆਦਾ ਟਾਈਮ ਲੱਗਦਾ ਉਹਨਾਂ ਨੂੰ। ਸੋ ਆਬਵੀਅਸਲੀ ਉਹਨਾਂ ਫਰਕ ਨਾ ਫਰੇਟ ਤੇ ਵੀ ਪੈਣਾ, ਸਪਲਾਈ ਚੇਨ ਤੇ ਵੀ ਪੈਣਾ। ਜਿਹੜਾ ਆਪਣਾ ਖਾਸ ਆ ਨਾ ਕਸਟਮਰ ਨੂੰ ਨਾ ਚੀਜ਼ਾਂ ਤੇ ਉਹ ਵੀ ਫਰਕ ਆਟੋਮੈਟਿਕਲੀ ਪੈਣਾ ਕਰਕੇ ਸ਼ਿਪਾਂ ਨੂੰ। ਜੇ 2 ਮਹੀਨਾ ਜ਼ਿਆਦਾ ਲੱਗਦਾ ਆਉਣ ਨੂੰ ਆਪਦੇ ਡੈਸਟੀਨੇਸ਼ਨ ਨੂੰ, ਉਹਨਾਂ ਸ਼ਿਪ ਦਾ ਵੀ ਖਾਸ ਵੱਧਦਾ। ਫਿਰ ਜਿਹੜੇ ਲੋਕ ਜਿਹੜੇ ਕੰਮ ਕਰਦੇ ਆ ਉੱਪਰ ਸ਼ਿਪਾਂ ਦੇ, ਉਹਨਾਂ ਨੂੰ ਵੀ ਪੈਸਾ ਜ਼ਿਆਦਾ ਦੇਣਾ ਪੈਣਾ। ਆਈ ਥਿੰਕ ਜਿਹੜਾ ਆਪਾਂ ਦੇਖਦੇ ਹਾਂ ਵੀ ਜੇ ਕੁਛ ਇੱਕ ਥਾਂ ਦੁਨੀਆ 'ਚ ਹੁੰਦਾ, ਉਹ ਅਸਰ ਨਾ ਸਾਰੇ ਗਲੋਬਲ ਤੇ ਫਰਕ ਪੈਂਦਾ ਸਪਲਾਈ ਚੇਨ ਤੇ ਨਾਲੇ ਫਰੇਟ ਤੇ। ਸੋ ਇਹ ਮੈਂ ਨੋਟਿਸ ਕੀਤਾ ਜਿੱਦਾਂ ਪਹਿਲੇ 6-7 ਮਹੀਨੇ ਵਿੱਚ ਜਿਹੜੇ ਜੰਗ ਸ਼ੁਰੂ ਹੋਈ ਆ, ਉਹਨਾਂ ਸ਼ਿਪਾਂ ਨੂੰ ਵਾਪਸ ਆਉਣ ਨੂੰ ਵੀ ਟਾਈਮ ਜ਼ਿਆਦਾ ਲੱਗਦਾ, ਜਾਣ ਨੂੰ ਵੀ ਟਾਈਮ ਜ਼ਿਆਦਾ ਲੱਗਦਾ ਕਰਕੇ ਰਸਤਾ ਉਹਨਾਂ ਨੂੰ ਲੰਮਾ ਲੈਣਾ ਪੈਂਦਾ ਉੱਪਰ ਦੀ ਨਾ ਅਫਰੀਕਾ ਦੇ। ਇਹ ਮੈਂ ਦੱਸਣਾ ਸੀਗਾ ਜੀ ਵੀ ਜਿਹੜੇ ਥੈਂਕ ਯੂ ਜੀ ਸਾਡਾ ਕੰਮ ਹੈ ਉੱਥੇ ਕਿਹੜਾ ਅਸਰ ਹੋਇਆ ਜੀ। ਧੰਨਵਾਦ। ਥੈਂਕ ਯੂ ਜੀ। ਸਤਨਾਮ ਜੀ, ਸਤਿ ਸ਼੍ਰੀ ਅਕਾਲ।
ਹੈਲੋ ਸਤਿ ਸ਼੍ਰੀ ਅਕਾਲ ਤਿੰਨਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਸਤਨਾਮ ਸਿੰਘ ਬੋਲ ਨਿਊ ਜਰਸੀ। ਤੇ ਮੈਂ ਰਮਨ ਭਾਜੀ ਨੂੰ ਪੁੱਛਣਾ ਸੀਗਾ, ਮੇਰੇ ਕੋਲ ਇੱਕੋ ਟਰੱਕ ਹੈ ਤੇ ਉਹ ਤਾਂ ਮੇਰੇ ਫਰੈਂਡ ਵੀ ਹੈਗੇ ਨੇ। ਫਿਊਲ ਕਾਰਡ ESS ਦਾ ਮੇਰੇ ਕੋਲ ਕੰਪਨੀ ਦਾ, ਤੇ ਉਹ ਮੈਂ ਕੰਪਨੀ ਛੱਡ ਦੇਣੀ ਹੋਣਾ ਐਸੇ ਵੀਕ। ਤੇ ਮੈਂ ਹੁਣ ਕੋਟਾਂ ਤੇ ਕੰਮ ਸ਼ੁਰੂ ਕਰਨਾ, ਤੇ ਤੁਸੀਂ ਮੈਨੂੰ ਕਾਰਡ ਫਿਊਲ ਚਾਹੀਦਾ, ਫਿਊਲ ਕਾਰਡ ਤੇ ਤੁਸੀਂ ਪ੍ਰੋਵਾਈਡ ਕਰਦੇ ਹੋ ਜੀ ਫਿਊਲ ਕਾਰਡ? ਤੇ ਆਪਾਂ ਕਿੰਨੇ ਪੈਸੇ ਸੇਵ ਕਰ ਸਕਦੇ ਤੁਸੀਂ? ਜੀ ਬਿਲਕੁਲ ਜੀ, ਕਰਦੇ ਹਾਂ। ਤੁਸੀਂ ਪ੍ਰੋਗਰਾਮ ਤੋਂ ਬਾਅਦ ਮੈਨੂੰ ਡਾਇਰੈਕਟਲੀ ਕਾਲ ਕਰ ਲਿਓ। ਮੈਂ ਨੰਬਰ ਜਿਹੜਾ ਆ ਤੁਸੀਂ ਲੈ ਸਕਦੇ ਆ, ਸ਼ੋ ਤੋਂ ਲੈ ਸਕਦੇ ਜਾਂ ਤੁਸੀਂ ਮੈਨੂੰ ਡਾਇਰੈਕਟਲੀ ਕਾਲ ਕਰ ਲਿਓ ਜੀ। ਬਾਅਦ ਦੇ ਵਿੱਚ ਪ੍ਰੋਗਰਾਮ ਤੋਂ ਬਾਅਦ ਚ ਕਾਲ ਕਰ ਲਿਓ ਜੀ। ਥੈਂਕ ਯੂ। ਅਗਲੇ ਕਾਲਰ ਨੇ ਪਰਮਜੀਤ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਜਿਹੜਾ ਜਿਵੇਂ ਹੁਣ ਉਹਨਾਂ ਨੇ ਕਿਹਾ ਸੀ ਨਾ ਮੇਰਾ ਅਪਡੇਟ ਨਹੀਂ ਹੋਇਆ, ਜਿਹੜਾ ਲਾਇਸੈਂਸ ਦਾ ਮੈਨੂੰ ਪਤਾ, ਹੋਰ ਇੰਸ਼ੋਰੈਂਸ ਜਾਂ ਕਿਸੇ ਹੋਰ ਚੀਜ਼ ਦਾ ਨਹੀਂ ਪਤਾ। ਲਾਇਸੈਂਸ ਵਾਸ਼ਿੰਗਟਨ ਦੇ ਵਿੱਚ ਤੁਸੀਂ ਉਹਨਾਂ ਦੀ ਐਪ ਹੈਗੀ ਆ, ਉਹਦੇ ਤੇ ਜਾ ਕੇ ਚੈੱਕ ਕਰ ਸਕਦੇ ਹੋ ਆਪਣਾ ਲਾਇਸੈਂਸ ਸਟੇਟਸ। ਉਹਨਾਂ ਨੇ ਕਰਤਾ ਅਪਡੇਟ ਕਿ ਨਹੀਂ? ਜੇ ਤੁਹਾਨੂੰ ਕੋਈ ਪੁਲਿਸ ਵਾਲਾ ਘੇਰੇ ਵੀ ਤਾਂ ਤੁਸੀਂ ਉਹਨੂੰ ਦਿਖਾ ਸਕਦੇ। ਠੀਕ ਹੈ ਜੀ। ਔਰ ਰਜਿਸਟ੍ਰੇਸ਼ਨ ਦੀ ਗੱਲ ਕਰ ਰਹੇ ਸੀ ਭਾਜੀ, ਲਾਇਸੈਂਸ ਦੀ ਨਹੀਂ, ਰਜਿਸਟ੍ਰੇਸ਼ਨ ਦੀ ਬਾਰੇ ਸੀ। ਓਕੇ, ਆਲਰਾਈਟ, ਥੈਂਕ ਯੂ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਕਾਫੀ ਕੁਛ ਜਿਹੜਾ ਉਹ ਚੱਲਦਾ ਰਹਿੰਦਾ ਆ। ਸੋ ਅਪਡੇਟਸ ਕੋਈ ਨਾ ਕੋਈ ਆਉਂਦੀਆਂ ਹੀ ਰਹਿੰਦੀਆਂ ਆ, ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ। ਇੱਕ ਅਪਡੇਟ ਹਰਜੋਤ ਜੀ, ਰਮਨ ਜੀ, ਆ ਰਹੀ ਹੈ। ਕੈਲੀਫੋਰਨੀਆ ਦਾ ਇੱਕ ਟਰੈਵਲ ਸੈਂਟਰ ਜਿੱਥੇ ਕਹਿੰਦੇ 250 ਦੀ ਟਰੱਕ ਪਾਰਕਿੰਗ ਸੀ, ਉਹ ਸ਼ਟ ਡਾਊਨ ਹੋਣ ਜਾ ਰਿਹਾ। ਇੱਕ ਨਵੀਂ ਰਿਪੋਰਟ ਆਈ ਆ। ਇਹ ਕਾਰਨਿੰਗ ਦੇ ਵਿੱਚ ਕਹਿੰਦੇ ਇੱਕ ਪਾਪੂਲਰ ਟਰੱਕ ਸਟਾਪ ਸੀਗਾ, ਇਹ ਕਹਿੰਦੇ ਵੀ ਸ਼ਟ ਡਾਊਨ ਹੋਣ ਜਾ ਰਿਹਾ ਪਰਮਾਨੈਂਟਲੀ ਅਗਲੇ ਮਹੀਨੇ। ਟਰੈਵਲ ਸੈਂਟਰਸ ਆਫ ਅਮਰੀਕਾ ਦਾ ਇਹ ਜਿਹੜਾ ਟਰੱਕ ਸਟਾਪ ਆ I-5 ਦੇ ਉੱਤੇ ਜਿਹੜਾ ਕਾਰਨਿੰਗ ਦੇ ਵਿੱਚ ਆ, ਉੱਥੇ ਕਹਿੰਦੇ ਵੀ ਇਹ ਬੰਦ ਹੋਣ ਜਾ ਰਿਹਾ। ਪਾਰਕਿੰਗ ਦੀ ਤੇ ਅੱਗੇ ਰਮਨ ਜੀ, ਹਰਜੋਤ ਜੀ, ਇਹ ਸਮੱਸਿਆ ਜਿਹੜੀ ਉਹ ਰਹਿੰਦੀ ਆ। 250 ਟਰੱਕ ਪਾਰਕਿੰਗ ਵਾਲਾ ਜਿਹੜਾ ਇਹ ਜਿੱਥੇ ਕੈਟ ਸਕੇਲ ਵੀ ਸੀਗਾ, ਹੋਰ ਵੀ ਕਈ ਚੀਜ਼ਾਂ ਸੀਗੀਆਂ, ਇਹ ਜਿਹੜਾ ਉਹ ਹੁਣ ਬੰਦ ਹੋਣ ਜਾ ਰਿਹਾ ਆ। ਇਹ TA ਵਾਲਾ ਆ ਮੈਨੂੰ ਲੱਗਦਾ ਜਿਹੜਾ ਬੰਦ ਹੋਣਾ, ਤੇ ਜਿਹੜਾ ਲਾਗੇ ਲਵ ਵਾਲਾ ਆ ਉਹ ਉਦਾਂ ਕਹਿੰਦੇ ਵੀ ਖੁੱਲਾ ਜਿਹੜਾ ਉਹ ਰਹੇਗਾ। ਕੀ ਕਾਰਨ ਹੈ ਇਸ ਦੇ ਪਿੱਛੇ ਬੰਦ ਹੋਣ ਦਾ, ਇਹਦੇ ਬਾਰੇ ਅਜੇ ਕੋਈ ਹੋਰ ਜਾਣਕਾਰੀ ਤਾਂ ਨਹੀਂ ਆ। ਪਰ ਜਿਹੜੇ 5 ਦੇ ਉੱਤੇ ਜਾਂਦੇ ਆ ਉਹਨਾਂ ਦੇ ਲਈ ਇੱਕ ਕਹਿ ਸਕਦੇ ਆ ਵੀ ਇਹ ਅਪਡੇਟ ਆ ਵੀ ਉੱਥੇ ਦਾ ਇੱਕ ਵੱਡਾ ਟਰੱਕ ਸਟਾਪ ਆ, ਉਹ ਬੰਦ ਹੋਣ ਜਾ ਰਿਹਾ ਹੈਗਾ। ਰਾਜਨ, ਇੱਕ ਹੋਰ ਇਨਫੋਰਮੇਸ਼ਨ ਹੈ ਕਿ ਇਸ ਵੇਲੇ ਜਿੱਦਾਂ ਆਪਾਂ ਹਰੀਕੇਨ ਦੀ ਗੱਲ ਕਰ ਰਹੇ ਹਾਂ, ਹਰੀਕੇਨ ਦੇ ਨਾਲ ਹੀ ਫੀਮਾ ਲੋਡਸ ਜਿਹੜੇ ਆ ਉਹ ਸ਼ੁਰੂ ਹੋ ਜਾਂਦੇ ਆ। ਫੀਮਾ ਲੋਡਸ ਜਿਹੜੇ ਆ ਉਹ ਕਾਫੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫੀਮਾ ਲੋਡਸ ਹੁੰਦੇ ਆ। ਫੀਮਾ ਲੋਡਸ ਦੇ ਵਿੱਚ ਥੋੜਾ ਜਿਹਾ ਤੁਹਾਨੂੰ ਬਹੁਤ ਸੈਂਸਿਟਿਵ ਲੋਡ ਹੁੰਦੇ ਆ, ਤੇ ਦੂਸਰੀ ਚੀਜ਼ ਹੁੰਦੀ ਹੈ ਕਿ ਤੁਹਾਨੂੰ ਥੋੜਾ ਜਿਹਾ ਉਹਦੇ ਵਿੱਚ ਮਤਲਬ ਕਿ ਠੰਡ ਰੱਖਣੀ ਪੈਣੀ ਆ, ਕਿਉਂਕਿ ਉਹਦੇ ਵਿੱਚ ਵੇਟਿੰਗ ਟਾਈਮ ਹੁੰਦਾ ਹੈ, ਡਿਟੈਂਸ਼ਨ ਟਾਈਮ ਹੁੰਦਾ ਹੈ। ਜੇ ਤੁਸੀਂ ਡਿਟੈਂਸ਼ਨ ਟਾਈਮ ਆਪਣੇ ਬ੍ਰੋਕਰ ਦੇ ਨਾਲ ਆਲਰੇਡੀ ਗੱਲ ਕੀਤੀ ਹੈਗੀ ਆ, ਤੇ ਤੁਹਾਡੀ ਲੋਡ ਕਨਫਰਮੇਸ਼ਨ ਦੇ ਵਿੱਚ ਡਿਟੈਂਸ਼ਨ ਟਾਈਮ ਜਿਹੜਾ ਉਹ ਇਨਕਲੂਡਡ ਹੈਗਾ, ਤੇ ਅਰਾਊਂਡ $50 ਐਨ ਆਵਰ ਤੁਹਾਨੂੰ ਡਿਟੈਂਸ਼ਨ ਟਾਈਮ ਜਿਹੜਾ ਇਹਦੇ ਵਿੱਚ ਮਿਲ ਸਕਦਾ ਹੈਗਾ ਔਰ ਮਿਲਦਾ ਹੈਗਾ। ਔਰ ਇਹਦੇ ਲਈ ਜਿਹੜੀ ਜੇ ਤੁਸੀਂ ਬ੍ਰੋਕਰ ਕੋਲੋਂ ਇਹ ਲੋਡ ਲਿਆ ਹੈਗਾ, ਤੇ ਤੁਹਾਡੀ ਇਹਦੀ ਜਿਹੜੀ ਪੇਮੈਂਟ ਹੈਗੀ ਆ, ਇਹ ਕਾਫੀ ਸਲੋ ਆਉਂਦੀ ਹੈਗੀ ਆ, ਕਾਫੀ ਲੇਟ ਆਉਂਦੀ ਹੈਗੀ ਆ। ਸੋ ਇਹ ਚੀਜ਼ਾਂ ਦਾ ਧਿਆਨ ਰੱਖਿਓ। ਜੇ ਤੁਸੀਂ ਫੀਮਾ ਦਾ ਲੋਡ ਕਰ ਰਹੇ ਹੈਗੇ ਆ, ਤੇ ਇਹਦੇ ਵਿੱਚ ਡਿਟੈਂਸ਼ਨ ਟਾਈਮ ਜਿਹੜਾ ਉਹ ਕਾਫੀ ਹੁੰਦਾ ਹੈਗਾ, ਕਿਉਂਕਿ ਜਿੱਥੇ ਤੁਸੀਂ ਜਾ ਕੇ ਲੋਡ ਲਾਉਣਾ ਹੈਗਾ, ਉੱਥੇ ਤੁਹਾਨੂੰ ਟਾਈਮ ਨਾਲ ਪਹੁੰਚਦੇ ਹੈਗੇ, ਨਹੀਂ ਪਹੁੰਚਦੇ ਹੈਗੇ, ਕੀ ਗੱਲ ਹੈ ਕੀ ਨਹੀਂ ਹੈਗੀ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹਨਾਂ ਬਾਰੇ ਪਲੀਜ਼ ਧਿਆਨ ਰੱਖੋ। ਜੀ ਜੀ ਬਿਲਕੁਲ ਜੀ। ਤੇ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਹੁਣ ਸਮਾਪਤੀ ਤੇ ਆ, ਤੇ ਧੰਨਵਾਦ ਕਰਦੇ ਹਾਂ ਆਪਣੇ ਸਾਰੇ ਹੀ ਸਰੋਤਿਆਂ ਦਾ, ਦਰਸ਼ਕਾਂ ਦਾ, ਜਿਨ੍ਹਾਂ ਨੇ ਸੁਣਿਆ, ਆਪਣੀਆਂ ਕਾਲਸ ਕੀਤੀਆਂ, ਉਹਨਾਂ ਦਾ ਵੀ ਬੜਾ ਮਿਹਰਬਾਨੀ। ਰਮਨ ਜੀ, ਤੁਹਾਡਾ ਵੀ ਬੜੀ ਮਿਹਰਬਾਨੀ, ਸ਼ੁਕਰੀਆ, ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਹਰਜੋਤ ਸਿੰਘ ਜੀ, ਆਪਾਂ ਵੀ ਲੈਂਦੇ ਹਾਂ ਜੀ ਇਜਾਜ਼ਤ। ਤੇ ਇਸ ਤੋਂ ਇੱਕ ਵਾਰੀ ਪ੍ਰੋਗਰਾਮ ਦੱਸੀ ਜਾਓ ਸਾਡੇ ਪ੍ਰੋਗਰਾਮ। ਇਸ ਤੋਂ ਅਗਲਾ ਪ੍ਰੋਗਰਾਮ ਮਸੂਦ ਮਲੀ ਹੁਣਾਂ ਦੇ ਨਾਲ ਪੇਸ਼ ਹੋਊਗਾ। ਮੈਂ ਆਵਾਂਗਾ ਨਾਲ ਹਨੇਰੀਆਂ ਦੇ, ਤੇ ਇਹ 11:30 ਵਜੇ ਤੱਕ, 11:30 ਤੋਂ 1 ਵਜੇ ਦੇ ਵਿੱਚ ਨਜ਼ਰੀਆ, 1 ਤੋਂ 2 ਦੇ ਵਿੱਚ ਕੁਝ ਗੱਲਾਂ, ਕੁਝ ਗੀਤ, 2 ਤੋਂ 2:30 ਵਜੇ ਦੇ ਵਿੱਚ ਮਨਦੀਪ ਪੁਨੀਆ ਹੋਣੇ ਦੇ ਨਾਲ ਬਿਯੋਂਡ ਦਾ ਹੈਡਲਾਈਨ ਪ੍ਰੋਗਰਾਮ, ਤੇ 2:30 ਤੋਂ 3 ਵਜੇ ਦੇ ਵਿੱਚ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਜਿਹੜਾ ਜੀ ਰਿਸ਼ਤੇ ਹੀ ਰਿਸ਼ਤੇ ਪ੍ਰੋਗਰਾਮ। 3 ਤੋਂ 4 ਵਜੇ ਦੇ ਵਿੱਚ ਸਾਂਝੀ ਸਾਥ, 4 ਤੋਂ ਲੈ ਕੇ 5:30 ਵਜੇ ਤੱਕ ਜਿਹੜਾ ਪ੍ਰੋਗਰਾਮ ਆ ਵਿਰਸਾ ਜਿਹੜਾ ਤੁਹਾਡੇ ਲਈ ਜਿਹੜਾ ਜੀ ਅੱਜ ਮਾਫੀ ਚਾਹੁੰਦਾ 2:30 ਵਜੇ ਜਿਹੜਾ ਜੀ ਅੱਜ ਆਉਣਾ ਆ ਪ੍ਰੋਗਰਾਮ ਸਿਹਤ ਸੰਭਾਲ ਦਾ ਜਗਵੀਰ ਸਿੰਘ ਹੋਣਾ ਦੇ ਨਾਲ। 3 ਵਜੇ ਜਿਹੜਾ ਸਾਂਝੀ ਸਾਥੀ ਆ, ਤੇ 4 ਵਜੇ ਜਿਹੜਾ ਪ੍ਰੋਗਰਾਮ ਇਤਿਹਾਸ ਦੇ ਝਰੋਖੇ ਚੋਂ
ਉਹ ਜਿਹੜਾ ਉਹ ਪੇਸ਼ ਕੀਤਾ ਜਾਊਗਾ। ਤੇ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, 6 ਤੋਂ 8 ਗੁਰਬਾਣੀ ਦੇ ਦੀਵਾਨ, ਤੇ ਫਿਰ 8 ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਦੀਪਕ ਸ਼ਰਮਾ ਚਨਾਰਥਲ ਹੁਣਾਂ ਦੇ ਨਾਲ ਪ੍ਰੋਗਰਾਮ ਪੇਸ਼ ਹੋਊਗਾ। ਖਬਰ ਤੇ ਨਜ਼ਰ, ਤੇ ਫਿਰ 9 ਤੋਂ 10 ਵਜੇ ਦੇ ਵਿੱਚ ਪਾਣੀ ਚ ਮਧਾਣੀ ਪ੍ਰੋਗਰਾਮ ਬਾਤਾਂ ਬੁਝਾਰਤਾਂ ਦਾ ਉਹ ਪ੍ਰੋਗਰਾਮ ਹੋਵੇਗਾ। ਤੇ 10 ਵਜੇ ਤੋਂ ਬਾਅਦ ਵੀ ਲਗਾਤਾਰ ਪ੍ਰੋਗਰਾਮ ਜਿਹੜੇ ਉਹ ਚੱਲਦੇ ਰਹਿਣਗੇ। ਹੁਣ ਲੈਂਦੇ ਹਾਂ ਜੀ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਜੋ ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।